ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਏਐਮ ਸਟੇਸ਼ਨਸ ਐਫਐਮ ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 7 ਤਰੀਕ ਆ ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਇਸ ਦੇ ਨਾਲ ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ 8888889914। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਨਿਰਮਲ ਸਿੰਘ ਸਮਰਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਰਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੌਹਲ ਐਲਏ, ਗੁਰਮੇਲ ਬਾਸੀ ਐਲ ਗਰੋਵ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਸਾਡਾ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ, ਦੁਨੀਆ 'ਚ ਕੀ ਕੁਝ ਵਾਪਰ ਰਿਹਾ, ਅਮਰੀਕਾ 'ਚ ਕੀ ਕੁਝ ਵਾਪਰਿਆ, ਸਾਡੇ ਨਾਲ ਰਿਲੇਟਡ ਕੋਈ ਜਿਹੜੀਆਂ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ। ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਹੈਗੀ ਆ, ਭਾਈ ਹਰਦੀਪ ਸਿੰਘ ਨਿੱਜਰ ਤੇ ਹੋਰ ਸਿੱਖਾਂ ਨੂੰ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਮਾਰਨ ਵਾਲੇ ਇੰਡੀਆ ਦੇ ਗੈਂਗ ਦੇ 37 ਮੈਂਬਰਾਂ ਨੂੰ ਅਮਰੀਕਾ ਦੇ ਐਲ ਮੌਂਟੇ ਸ਼ਹਿਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਆ। ਬਹੁਤ ਵੱਡਾ ਆਪਰੇਸ਼ਨ ਹਾਰਡਵਾਲ ਹੋਇਆ, ਜਿਹਦਾ ਨਾਂ ਰੱਖਿਆ ਗਿਆ ਆਪਰੇਸ਼ਨ ਹਾਰਡਵਾਲ। ਇਹਦੀ ਆਪਾਂ ਤੁਹਾਡੇ ਨਾਲ ਡਿਟੇਲ 'ਚ ਜਿਹੜੀ ਖਬਰ ਆ ਉਹ ਸਾਂਝੀ ਕਰਾਂਗੇ। ਤਦ ਤੱਕ ਆਪਾਂ ਹੋਰ ਖਬਰਾਂ ਵੀ ਸਾਂਝੀਆਂ ਕਰਦੇ ਹਾਂ ਤੇ ਵੱਧ ਤੋਂ ਵੱਧ ਜਿਹੜਾ ਆ ਇਹ ਸ਼ੇਅਰ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿਸ ਤਰ੍ਹਾਂ ਜਿਹੜੀ ਇੰਡੀਆ ਦੀ ਸਰਕਾਰ ਆ ਉਹ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੂੰ ਮਾਰਨ ਤੇ ਤੁਲੀ ਹੋਈ ਹੈਗੀ ਆ। ਕਿਸ ਤਰ੍ਹਾਂ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਦੇ ਸਿੱਖ, ਕੈਲੀਫੋਰਨੀਆ ਸਟੇਟ ਦੇ ਸਿੱਖ ਰੋਂਦੇ ਮਰ ਗਏ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਨੂੰ ਪਾਸ ਕੀਤਾ ਜਾਵੇ। ਕਿਸ ਤਰ੍ਹਾਂ HAF ਜਾਂ ਹੋਰ ਆਰਗੇਨਾਈਜੇਸ਼ਨਸ ਨੇ ਗਵਰਨਰ ਦੇ ਉੱਤੇ ਜ਼ੋਰ ਪਾ ਕੇ ਉਸ ਬਿੱਲ ਨੂੰ ਵੀਟੋ ਕਰ ਦਿੱਤਾ। ਉਹ ਸਾਰਾ ਕੁਝ ਆਪਾਂ ਡਿਟੇਲ 'ਚ ਡਿਸਕਸ ਕਰਾਂਗੇ। ਜੀ ਬਿਲਕੁਲ, ਸੇ ਬਹੁਤ ਅਹਿਮ ਤੇ ਵੱਡਾ ਜਿਹੜਾ ਆਪਰੇਸ਼ਨ ਹੈ, ਆਪਰੇਸ਼ਨ ਹਾਰਡਬਾਲ ਜਿਹੜਾ ਹੋਇਆ ਉਸ ਦੇ ਬਾਰੇ ਪੂਰੀ ਜਾਣਕਾਰੀ ਜਿਹੜੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਜਿਹੜੀ ਉਹ ਕਰਾਂਗੇ। ਕੀ ਕੁਛ ਇਸ ਪੂਰੇ ਆਪਰੇਸ਼ਨ ਦੇ ਵਿੱਚ ਵਾਪਰਿਆ ਤੇ ਜੋ ਸਿੱਖਾਂ ਦੇ ਦੁਆਰਾ ਅਕਸਰ ਆਖਿਆ ਜਾ ਰਿਹਾ ਸੀਗਾ ਵੀ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਦੇ ਪਿੱਛੇ ਇਹ ਏਜੰਸੀਆਂ ਕਹਿ ਲਓ ਜਾਂ ਭਾਰਤੀ ਸਟੇਟ ਜਿਹੜੀ ਲੱਗੀ ਹੋਈ ਆ, ਇਸ ਆਪਰੇਸ਼ਨ ਨੇ ਉਸ ਚੀਜ਼ ਦਾ ਇੱਕ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਪਰਦਾਫਾਸ਼ ਕਰ ਦਿੱਤਾ। US, ਕੈਨੇਡਾ, ਯੂਰਪ ਨੇ ਤਿੰਨ ਜਿਹੜੇ ਆ ਇਹ ਦੋ ਮੁਲਕ ਤੇ ਨਾਲ ਪੂਰਾ ਜਿਹੜਾ ਯੂਰਪ ਆ ਉੱਥੇ ਦੇ ਜਿਹੜੇ ਮੁਲਕਾਂ ਨੇ ਜਿਹੜਾ ਮਿਲ ਕੇ ਇਹ ਐਗਜ਼ੀਕਿਊਟ ਕੀਤਾ ਹੈ ਆਪਰੇਸ਼ਨ। ਉਸ ਦੇ ਬਾਰੇ ਜਿਹੜੀ ਤੁਹਾਨੂੰ ਪੂਰੀ ਜਾਣਕਾਰੀ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਜਿਹੜੀਆਂ ਇੱਕ ਦੋ ਖਬਰਾਂ ਤੋਂ ਬਾਅਦ 'ਚ ਸਾਂਝੀ ਜਿਹੜੀ ਉਹ ਕਰਦੇ ਹਾਂ। ਸੋ ਹੁਣ ਇਹ ਆ ਵੀ ਤੁਸੀਂ ਸਾਰੇ ਜਾਣੇ ਵੱਧ ਤੋਂ ਵੱਧ ਇਸ ਲਿੰਕ ਨੂੰ, ਇਸ ਜਿਹੜੀ ਆ ਗੱਲ ਨੂੰ ਆਪਣੇ ਅੱਗੇ ਦੋਸਤਾਂ ਮਿੱਤਰਾਂ ਤੱਕ ਪਹੁੰਚਾ ਦਿਓ, ਸ਼ੇਅਰ ਕਰ ਲਓ ਤਾਂ ਜੋ ਸਾਰੇ ਜਾਣੇ ਜਿਹੜੇ ਜੁੜ ਜਾਣ ਤੇ ਉਦੋਂ ਫਿਰ ਆਪਾਂ ਤੁਹਾਡੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸ਼ੇਅਰ ਕਰਦੇ ਹਾਂ। ਪੰਜਾਬੀ ਰੇਡੀਓ USA ਦੇ YouTube, Facebook ਤੇ ਨਾਲ ਪੰਜਾਬੀ TV USA ਦੇ YouTube ਤੇ Facebook ਦੇ ਉੱਤੇ ਇਸ ਟਾਈਮ ਲਾਈਵ ਪ੍ਰਸਾਰਣ ਇਸ ਦਾ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਸਾਰੇ ਜਾਣੇ ਵੱਧ ਤੋਂ ਵੱਧ ਇਹਨਾਂ ਨੂੰ ਜਿਹੜਾ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ। ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਤੁਹਾਡੇ ਪੰਜਾਬ 'ਚ, ਇੰਡੀਆ 'ਚ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰ ਆ, ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਵੀ ਲਾਈਵ ਜਿਹੜੀ ਪੰਜਾਬੀ ਰੇਡੀਓ USA ਦੀ ਐਪ ਆ ਉਹਦੇ ਤੇ ਸੁਣ ਸਕਦੇ ਆ ਜਾਂ ਪੰਜਾਬੀ TV USA ਤੇ, ਕਿਉਂਕਿ ਪੰਜਾਬੀ ਰੇਡੀਓ USA ਉਹਨਾਂ ਨੇ ਬੈਨ ਕੀਤਾ ਹੋਇਆ ਆ। ਤੇ ਵੱਧ ਤੋਂ ਵੱਧ ਇਹ ਸ਼ੇਅਰ ਕਰਿਓ ਕਿਉਂਕਿ ਕੋਸ਼ਿਸ਼ ਫੇਰ ਹੋਣੀ ਆ ਇਹਨੂੰ ਸਪਰੈਸ ਕੀਤਾ ਜਾਵੇ, ਲੋਕਾਂ ਤੱਕ ਇਹ ਖਬਰ ਨਾ ਪਹੁੰਚੇ। ਜੀ, ਤੇ ਉਸ ਤੋਂ ਪਹਿਲਾਂ ਕੁਝ ਕੁ ਹੋਰ ਖਬਰਾਂ ਜਿਹੜੀਆਂ ਅਮਰੀਕਾ ਦੀਆਂ ਉਹ ਕਰਕੇ ਤੇ ਫਿਰ ਆਪਾਂ ਆਪਰੇਸ਼ਨ ਹਾਰਡਬਾਲ ਦੇ ਬਾਰੇ ਜਿਹੜੀ ਉਹ ਜਾਣਕਾਰੀ ਸਾਂਝੀ ਕਰਾਂਗੇ।
ਮੈਨਹੈਟਨ ਦੀ ਇੱਕ ਜਿਹੜੀ ਮਿਡਟਾਊਨ ਦੀ ਬਿਲਡਿੰਗ ਆ ਉਸ ਨੂੰ ਅੱਜ ਖਾਲੀ ਕਰਵਾਉਣਾ ਜਿਹੜਾ ਉਹ ਪਿਆ। ਹਾਈ ਰਾਈਜ਼ ਕੰਸਟਰਕਸ਼ਨ ਸਾਈਟ ਦੇ ਉੱਤੇ ਜਿਹੜੀਆਂ ਬੀਮਸ ਆ ਉਹ ਬੱਕਲ ਕਰਦੀਆਂ ਹੋਈਆਂ ਮਿਲੀਆਂ, ਯਾਨੀ ਕਿ ਉਹ ਮੁੜ ਗਈਆਂ। ਉਹ ਭਾਰ ਜਿਹੜਾ ਲੱਗਦਾ ਵੀ ਪੂਰੀ ਤਰ੍ਹਾਂ ਨਹੀਂ ਸਹਿ ਸਕੀਆਂ। ਇਸ ਕਰਕੇ ਜਿਹੜੀਆਂ ਕਈ ਫਲੋਰਸ ਨੇ ਮਿਡਟਾਊਨ ਮੈਨਹੈਟਨ ਆਫਿਸ ਬਿਲਡਿੰਗ ਦੀਆਂ ਜਿਹੜੀਆਂ ਕਿ ਅੰਡਰ ਕੰਸਟਰਕਸ਼ਨ ਸੀ, ਉਹਨਾਂ ਨੂੰ ਅੱਜ ਖਾਲੀ ਕਰਵਾਉਣਾ ਜਿਹੜਾ ਪਿਆ ਆ। ਇਸ ਦੇ ਕਰਕੇ ਨਾਲੇ ਨਾਲ ਦੀਆਂ ਨਜ਼ਦੀਕ ਦੀਆਂ ਜਿਹੜੀਆਂ ਕੁਛ ਬਿਲਡਿੰਗਸ ਆ, ਉਹਨਾਂ ਨੂੰ ਵੀ ਖਾਲੀ ਕਰਵਾਉਣਾ ਪਿਆ ਤੇ ਜਿਹੜੇ ਸਟਰੀਟ ਆ ਉਸ ਨੂੰ ਬੰਦ ਕਰ ਦਿੱਤਾ ਗਿਆ। ਇਹ ਈਸਟ 42 ਸੈਕੰਡ ਸਟਰੀਟ ਦੇ ਉੱਤੇ ਜਿਹੜੀ ਹਾਈ ਰਾਈਜ਼ ਬਿਲਡਿੰਗ ਸੀ ਜਿਹੜੀ ਕਿ ਉਹ ਉੱਥੇ ਮੌਜੂਦ ਸੀਗੀ। ਇਹ ਸਾਬਕਾ ਫਾਈਜ਼ਰ ਫਾਰਮਾਸਿਊਟੀਕਲ ਕੰਪਨੀ ਦਾ ਹੈੱਡਕੁਆਰਟਰ ਸੀਗਾ ਤੇ ਇਹ ਕਨਵਰਜਨ ਕੀਤੀ ਜਾ ਰਹੀ ਸੀ ਰੈਜ਼ੀਡੈਂਸ਼ੀਅਲ ਯੂਜ਼ ਦੇ ਲਈ। ਤੇ ਜਦ ਕਹਿੰਦੇ ਵੀ ਸਵੇਰੇ ਕੰਸਟਰਕਸ਼ਨ ਵਰਕਰ ਉੱਥੇ ਕਾਮੇ ਉੱਥੇ ਪਹੁੰਚੇ ਜੀ। ਤਾਂ ਉਹਨਾਂ ਨੇ ਦੇਖਿਆ ਵੀ ਬਿਲਡਿੰਗ ਦੇ ਵਿੱਚ ਜਿਹੜੇ ਉਹ ਕ੍ਰੈਕਸ ਨੇ। ਤਾਂ ਫਿਰ ਜਿਹੜੀ ਫਾਇਰ ਡਿਪਾਰਟਮੈਂਟ ਆ ਨਿਊਯਾਰਕ ਸਿਟੀ ਦੀ, ਉਹਨਾਂ ਨੇ ਜਿਹੜਾ ਉਹ ਦੇਖਿਆ ਵੀ ਜਿਹੜੇ ਸਟਰਕਚਰਲ ਸਪੋਰਟ ਬੀਮਸ ਹੁੰਦੇ ਆ ਉਹ ਵੀ ਮੁੜਨੇ ਜਿਹੜੇ ਉਹ ਸ਼ੁਰੂ ਹੋ ਗਏ ਸੀ 21ਵੀਂ ਤੇ 22ਵੀਂ ਜਿਹੜੀ ਉਹ ਮੰਜ਼ਲ ਦੇ ਉੱਤੇ। ਤੇ ਉਹਨਾਂ ਨੇ ਉੱਥੋਂ ਜਿਹੜਾ ਉਹ ਸੈਲਫ ਇਵੈਕੂਏਟ ਆਪਣੇ ਆਪ ਨੂੰ ਕਰ ਦਿੱਤਾ। ਸੋ ਇਹ ਜਿਹੜਾ ਉਹ ਕਹਿੰਦੇ ਵੀ 21ਵੇਂ ਤੋਂ 26ਵੇਂ ਫਲੋਰ ਤੱਕ ਜਿਹੜੀ ਕੇਵਿੰਗ ਆ ਉਹ ਹੋਣੀ ਸ਼ੁਰੂ ਹੋ ਗਈ। ਸਟ੍ਰੈਸ ਇੰਨਾ ਜ਼ਿਆਦਾ ਬਿਲਡਿੰਗ ਦੇ ਉੱਤੇ ਜਿਹੜਾ ਉਹ ਪੈ ਗਿਆ ਸੀਗਾ। ਉੱਦਾਂ 38 ਮੰਜ਼ਿਲਾਂ ਦੀ ਇਹ ਜਿਹੜੀ ਬਿਲਡਿੰਗ ਸੀਗੀ ਤੇ ਹੁਣ ਕਹਿੰਦੇ ਵੀ ਕਈ ਬਿਲਡਿੰਗਸ ਆ ਇਹਦੇ ਡਿੱਗਣ ਦਾ ਜਿਹੜਾ ਖਦਸ਼ਾ ਆ ਉਹਦੇ ਕਰਕੇ ਇਹਨੂੰ ਹੁਣ ਖਾਲੀ ਕਰਵਾਇਆ ਜਾ ਰਿਹਾ ਆ। ਉੱਥੇ ਨਜ਼ਦੀਕ ਇੱਕ ਹੋਟਲ ਤੇ ਇੱਕ ਸਕੂਲ ਨੂੰ ਵੀ ਖਾਲੀ ਜਿਹੜਾ ਉਹ ਕੀਤਾ ਆ। ਉੱਥੋਂ ਦਾ ਜਿਹੜਾ ਮੇਅਰ ਜ਼ੋਰਾਨ ਮਮਦਾਨੀ ਆ ਉਸਨੇ ਐਡਵਾਈਜ਼ ਕੀਤਾ ਆ ਵੀ ਉਸ ਇਲਾਕੇ ਦੇ ਵਿੱਚ ਜਿਹੜੇ ਉਹ ਨਾ ਜਾਓ ਤੇ ਸਿਰਫ ਫਸਟ ਰਿਸਪੌਂਡਰਸ ਦੀਆਂ ਇੰਸਟਰਕਸ਼ਨਸ ਆ ਉਹਨਾਂ ਨੂੰ ਤੁਸੀਂ ਫੋਲੋ ਕਰੋ। ਲੱਕੀਲੀ ਕਹਿੰਦੇ ਵੀ ਕੋਈ ਇੰਜਰੀਜ਼ ਅਜੇ ਤੱਕ ਰਿਪੋਰਟ ਨਹੀਂ ਹੋਈਆਂ। ਇਹ ਪਹਿਲਾਂ ਹੀ ਪਤਾ ਜਿਹੜਾ ਹਰਜੋਤ ਸਿੰਘ ਜੀ ਲੱਗ ਗਿਆ, ਨਹੀਂ ਤਾਂ ਜਿਹੜਾ ਕੰਮ ਜ਼ਿਆਦਾ ਖਰਾਬ ਹੋ ਸਕਦਾ ਸੀਗਾ। ਨਜ਼ਦੀਕ ਹੀ ਜਿਹੜਾ ਸਕੂਲ ਆ ਜਿਸ ਦੇ ਵਿੱਚ 400 ਬੱਚੇ ਪੜ੍ਹਦੇ ਆ, ਉਸ ਸਕੂਲ ਨੂੰ ਵੀ ਇਸ ਦੇ ਕਰਕੇ ਜਿਹੜਾ ਉਹ ਖਾਲੀ ਕਰਵਾਉਣਾ ਪਿਆ ਹੈਗਾ ਆ। ਸੋ ਅਨਸਟੇਬਲ ਹੋ ਗਈ ਸੀ ਬਿਲਡਿੰਗ ਤੇ ਡਿੱਗਣ ਦਾ ਉਸ ਦਾ ਖਤਰਾ ਬਣਿਆ ਪਿਆ ਆ। ਸਪੋਰਟ ਬੀਮਸ ਜਿਹੜੀਆਂ ਉਹ ਮੁੜ ਗਈਆਂ ਆ ਤੇ ਹੁਣ ਹਾਲ ਦੀ ਘੜੀ ਇਵੈਕੂਏਟ ਕਰ ਦਿੱਤਾ ਗਿਆ ਆ। ਤੇ ਕੀ ਉਸ ਨੂੰ ਬਚਾਇਆ ਜਾ ਸਕਦਾ ਹੈ, ਕੀ ਹੋਊਗਾ, ਉਹਦੇ ਬਾਰੇ ਜਿਹੜੀ ਇਸ ਟਾਈਮ ਚਰਚਾ ਜਿਹੜੀ ਉਹ ਚੱਲ ਰਹੀ ਹੈਗੀ। ਤੇ ਬ੍ਰੇਕਿੰਗ ਨਿਊਜ਼ ਆ 1500 ਯੂਨਿਟ ਦਾ ਜਿਹੜਾ ਲਗਜ਼ਰੀ ਅਪਾਰਟਮੈਂਟ ਰੈਂਟਲ ਕੰਪਲੈਕਸ ਬਣਨਾ, ਇਹਨੂੰ ਕਨਵਰਟ ਕਰਨਾ ਸੀ ਤੇ ਮਾਸ ਇਵੈਕੂਏਸ਼ਨ ਹੋਈ ਆ। ਕੱਲੀ ਉਹ ਬਿਲਡਿੰਗ ਨਹੀਂ ਹੈ, ਉਹਦੇ ਆਲੇ ਦੁਆਲੇ ਬਿਲਡਿੰਗ ਚੋਂ ਵੀ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ ਉੱਥੇ ਦੇ ਜਿਹੜੇ ਆਫੀਸ਼ੀਅਲਸ ਆ ਉਹ ਪ੍ਰੈਸ ਕਾਨਫਰੰਸ ਕਰ ਰਹੇ ਆ। ਇਹ ਇੱਕ ਬਹੁਤ ਵੱਡਾ ਜਿਹੜਾ ਕੰਸਟਰਕਸ਼ਨ ਦਾ ਫੇਲਿਅਰ ਆਪਾਂ ਕਹਿ ਸਕਦੇ ਹੈਗੇ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨਾਟੋ ਦੀ ਮੀਟਿੰਗ ਦੇ ਲਈ ਟਰਕੀ ਦੇ ਵਿੱਚ ਜਿਹੜੇ ਉੱਥੇ ਪਹੁੰਚ ਚੁੱਕੇ ਹੈਗੇ ਆ। ਤੇ ਉਹਨਾਂ ਨੇ ਜਿਹੜੀ ਆ ਨਾਰਾਜ਼ਗੀ ਜਿਹੜੀ ਉਹ ਫਿਰ ਨਾਟੋ ਨੂੰ ਲੈ ਕੇ ਜਿਹੜੀ ਉਹ ਜਤਾਈ ਹੈਗੀ ਆ। ਉਹਨਾਂ ਨੇ ਜਿਹੜੀ ਜਿੱਦਾਂ ਹੀ ਹੁਣੇ ਜਿਹੜੀ ਸਮਿਟ ਆ ਉਹ ਕਿਕ ਆਫ ਹੋਈ ਆ। F-35 ਫਾਈਟਰ ਜੈਟਸ ਵੇਚਣ ਬਾਰੇ ਸੋਚ ਰਹੇ ਆ ਟਰਕੀ ਨੂੰ, ਤੇ ਜਿਹੜੀਆਂ ਸੈਂਕਸ਼ਨਸ ਲਾਈਆਂ ਹੋਈਆਂ ਆ ਕੰਟਰੀ ਦੇ ਉੱਤੇ ਉਹਨੂੰ ਵੀ ਹਟਾਉਣ ਬਾਰੇ ਜਿਹੜਾ ਉਹ ਸੋਚਿਆ ਜਾ ਰਿਹਾ ਹੈਗਾ ਆ। ਸੋ ਇਹ ਜਿਹੜੇ ਆ ਰਾਸ਼ਟਰਪਤੀ ਟਰੰਪ ਉਹਨਾਂ ਨੇ ਜਿਹੜਾ ਉਹ ਦੱਸਿਆ ਆ। ਉਹਨਾਂ ਨੇ ਜਿਹੜੇ ਟਰਕੀ ਦਾ ਰਾਸ਼ਟਰਪਤੀ ਆ ਅਰਡੋਗਨ, ਉਸ ਦੀ ਸ਼ਲਾਘਾ ਜਿਹੜੀ ਉਹ ਕੀਤੀ ਹੈ ਤੇ ਅਨਾਊਂਸ ਕਰ ਦਿੱਤਾ ਇਨਫੈਕਟ ਵੀ ਹੀ ਵਿਲ ਲਿਫਟ ਟਰਕੀ ਸੈਂਕਸ਼ਨਸ ਐਜ਼ ਨਾਟੋ ਸਮਿਟ ਬਿਗਨਸ ਇਨ ਅੰਕਾਰਾ ਜੋ ਟਰਕੀ ਦੀ ਰਾਜਧਾਨੀ ਆ ਹਾਂਜੀ। ਤੇ ਉੱਥੇ ਦਾ ਇੱਕ ਅਹਿਮ ਸ਼ਹਿਰ ਹੈਗਾ ਆ ਟਰਕੀ ਦਾ, ਤੇ ਉੱਥੇ ਜਿਹੜੀ ਇਹ ਨਾਟੋ ਦੀ ਜਿਹੜੀ ਸਮਿਟ ਆ ਉਹ ਹੋ ਰਹੀ ਆ। ਉਹਨਾਂ ਨੇ ਨਾਲ ਦੀ ਨਾਲ ਕਿਹਾ ਵੀ ਮੈਂ ਬਹੁਤ ਨਿਰਾਸ਼ ਆ ਨਾਟੋ ਦੇ ਜਿਹੜੇ ਉਹ ਨਾਲ, ਤੇ ਫਰੈਂਕਲੀ ਜੇ ਇਹ ਟਰਕੀ ਦੇ ਵਿੱਚ ਨਾ ਹੁੰਦੀ, ਜਿੱਥੇ ਕਿ ਮੇਰਾ ਫਰੈਂਡ ਆ ਉਹ ਬਹੁਤ ਤਗੜਾ ਲੀਡਰ ਹੈਗਾ ਆ, very strong person, it's possible I wouldn't have attended. I felt I have to attend. ਸੋ ਕਹਿੰਦੇ ਵੀ ਆਪਣੇ ਮਿੱਤਰ ਡੋਗਨ ਦੇ ਕਰਕੇ ਟਰਕੀ ਵਾਲੇ ਉਹਦੇ ਕਰਕੇ ਉਹ ਉੱਥੇ ਆਏ ਹੈਗੇ ਆ। ਪ੍ਰੈਜ਼ੀਡੈਂਟ ਨੇ ਜਿਹੜਾ ਉਹ ਇਹੀ ਕਿਹਾ ਗੱਲ ਜੋ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਕਿਹਾ ਵੀ ਮੋਸਟ ਇੰਪੋਰਟੈਂਟ ਮੀਟਿੰਗ ਇਨ ਨਾਟੋ ਹਿਸਟਰੀ।
ਉਹਦੇ ਵਿੱਚ ਜਿਹੜਾ ਉਹ ਹੈਗਾ, ਕਹਿੰਦੇ ਵੀ ਇਕਨੋਮਿਕ ਸੈਂਕਸ਼ਨਸ ਟਰਕੀ ਦੇ ਉੱਤੇ ਉਹ ਹਟਾਉਣ ਜਿਹੜੀਆਂ ਉਹ ਜਾ ਰਹੇ ਆ, ਤੇ ਉਹ ਕੰਸੀਡਰ ਕਰ ਰਹੇ ਆ ਵੀ ਜਿਹੜੀ ਟਰਕੀ ਆ ਉਹ US ਦੇ F-35 ਫਾਈਟਰ ਜੈਟਸ ਪ੍ਰੋਗਰਾਮ ਆ ਉਹਦੇ ਵਿੱਚ ਉਸਨੂੰ ਸ਼ਾਮਲ ਕਰ ਲਿਆ ਜਾਵੇ। 2019 ਦੇ ਵਿੱਚ ਇਹਨਾਂ ਨੂੰ ਟਰਕੀ ਨੂੰ ਬੈਨ ਕਰ ਦਿੱਤਾ ਗਿਆ ਸੀਗਾ, ਕਿਉਂਕਿ ਇਹਨਾਂ ਨੇ ਰਸ਼ੀਅਨ ਮਿਲਟਰੀ ਟੈਕਨੋਲੋਜੀ ਜਿਹੜੀ ਉਹ ਵਰਤਣੀ ਸ਼ੁਰੂ ਕਰ ਦਿੱਤੀ ਸੀ, ਖਰੀਦਣੀ ਸ਼ੁਰੂ ਕਰ ਦਿੱਤੀ ਸੀ, ਤੇ ਅਮਰੀਕਾ ਨੇ ਬੈਨ ਲਾ ਦਿੱਤਾ ਸੀਗਾ। ਤੇ ਕਹਿੰਦੇ ਵੀ ਉਹ ਹੁਣ ਇਹਨਾਂ ਦੇ ਉੱਤੇ ਸੈਂਕਸ਼ਨਸ ਜਿਹੜੀਆਂ ਉਹ ਹਟਾ ਦੇਣਗੇ, ਜਿਹੜੀਆਂ ਕਾਊਂਟਰਿੰਗ ਅਮਰੀਕਾਜ਼ ਐਡਵਰਸਰੀਜ਼ ਥਰੂ ਸੈਂਕਸ਼ਨਸ ਐਕਟ ਦੇ ਤਹਿਤ ਇਹਨਾਂ ਉੱਤੇ ਲਾਈਆਂ ਗਈਆਂ ਸੀ। ਕਹਿੰਦੇ ਵੀ ਉਹਨਾਂ ਸਾਰੇ ਫੋਰਨ ਪਾਵਰਸ ਦੇ ਉੱਤੇ ਜਿਹੜਾ ਵੀ ਕੋਈ ਈਰਾਨ, ਰਸ਼ੀਆ ਜਾਂ ਨਾਰਥ ਕੋਰੀਆ ਦੇ ਨਾਲ ਕੋਈ ਬਿਜ਼ਨਸ ਜਿਹੜਾ ਉਹ ਕਰਦਾ ਸੀਗਾ। ਸੋ ਪਰ ਨਾਟੋ ਦੀ ਆਲੋਚਨਾ ਜਿਹੜੀ ਉਹ ਕੀਤੀ ਹੈ, ਤੇ ਨਾਲ ਉਹਨਾਂ ਨੇ ਇੱਕ ਵਾਰੀ ਫਿਰ ਉਹ ਗੱਲ ਨੂੰ ਦੁਹਰਾਇਆ ਵੀ ਜਿਹੜਾ ਗ੍ਰੀਨਲੈਂਡ ਦਾ ਕੰਟਰੋਲ ਆ ਉਹ US ਦੇ ਵਿੱਚ US ਦੇ ਕੋਲ ਹੋਣਾ ਚਾਹੀਦਾ ਹੈ। ਕਹਿੰਦੇ ਵੀ ਉਹ ਅਨਾਉਂਸ ਕਰਨਗੇ ਵੀ ਜਿਹੜੀਆਂ US ਟਰੂਪਸ ਦੀਆਂ ਰਿਡਕਸ਼ਨਸ ਆ ਉਹ ਯੂਰਪ ਦੇ ਵਿੱਚ ਹੋਣਗੀਆਂ, ਨਹੀਂ ਹੋਣਗੀਆਂ, ਕਿੱਦਾਂ ਹੋਣਗੀਆਂ। ਕੁਛ ਮਹੀਨੇ ਪਹਿਲਾਂ ਵੀ ਇਹ ਰੌਲਾ ਪਿਆ ਸੀਗਾ, ਤੇ ਬਾਅਦ 'ਚ ਰੌਲਾ ਪੈਣ ਤੋਂ ਬਾਅਦ 'ਚ ਇਹਨਾਂ ਨੇ ਵਾਪਸ ਜਿਹੜਾ ਆ ਉਹ ਗੱਲਾਂ ਨੂੰ ਲੈ ਲਿਆ ਸੀਗਾ, ਜਿਹੜੀ ਟਰੂਪ ਰਿਡਕਸ਼ਨ ਆ ਉਸ ਨੂੰ ਰੋਕ ਜਿਹੜਾ ਉਹ ਦਿੱਤਾ ਸੀਗਾ। ਸੋ ਯੂਰਪ ਦੇ ਨਾਲ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਰਪਚਰ ਇਹਨਾਂ ਦੇ ਟਾਈਜ਼ ਦਾ ਆਲਰੇਡੀ ਕਾਫੀ ਵੱਡੇ ਪੱਧਰ ਦੇ ਉੱਤੇ ਹੋ ਚੁੱਕਾ ਹੈਗਾ ਆ। ਤੇ ਟਰੰਪ ਹੁਣਾਂ ਦਾ ਜਿਸ ਤਰੀਕੇ ਦਾ ਇਹ ਬਿਆਨ ਆਇਆ ਵੀ ਜੇ ਟਰਕੀ ਦੇ ਵਿੱਚ ਇਹ ਸੰਮੇਲਨ ਨਾ ਹੁੰਦਾ, ਇਹ ਸਮਿਟ ਨਾ ਹੁੰਦੀ, ਤਾਂ ਮੈਂ ਜਾਣਾ ਵੀ ਸ਼ਾਇਦ ਨਹੀਂ ਸੀਗਾ। ਉਹਦੇ ਨਾਲ ਵੀ ਜਿਹੜਾ ਹਰਜੋਤ ਸਿੰਘ ਜੀ ਕਾਫੀ ਜਿਹੜਾ ਫਿਰ ਅਸਰ ਜਿਹੜਾ ਉਹ ਪੈਂਦਾ ਆ। ਸੋ ਲੈਟਸ ਸੀ ਕੀ ਜਿਹੜਾ ਅੱਗੇ ਬਣਦਾ ਹੈ ਨਾਟੋ ਦੇ ਇਸ ਸਮਿਟ ਦੇ ਵਿੱਚ, ਹੋਰ ਕਿਹੜੀਆਂ ਗੱਲਾਂ ਜਿਹੜੀਆਂ ਇਸ ਦੇ ਵਿੱਚ ਸੁਣਨ ਨੂੰ ਮਿਲਦੀਆਂ। ਜੀ ਬਿਲਕੁਲ। ਨਾਟੋ ਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਜੇ ਕਹਿੰਦੇ ਵੀ ਟਰਕਿਸ਼ ਪ੍ਰੈਜ਼ੀਡੈਂਟ ਐਰਦੋਗਨ ਨਾ ਹੁੰਦਾ ਤੇ ਟਰੰਪ ਹੁਣੀ ਕਹਿੰਦੇ ਵੀ ਮੈਂ ਉੱਥੇ ਜਾਣਾ ਨਹੀਂ ਸੀ। ਦੂਸਰੀ ਵੱਡੀ ਗੱਲ ਆ ਵੀ ਉਹ ਜੋ ਜ਼ੈਲੈਂਸਕੀ ਆ ਯੂਕਰੇਨ ਦੇ, ਉਹਨਾਂ ਨੂੰ ਵੀ ਉੱਥੇ ਮਿਲਣਗੇ, ਤੇ ਜੋ ਰਸ਼ੀਆ ਨੇ ਰੀਸੈਂਟਲੀ ਬਹੁਤ ਲਾਰਜ ਸਕੇਲ ਤੇ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ ਆ, ਉਹਦੇ ਬਾਰੇ ਵੀ ਜਿਹੜੀ ਡਿਸਕਸ਼ਨ ਹੋਊਗੀ। ਸੋ ਟਰਕੀ ਇਹਦੇ ਵਿੱਚ ਉੱਭਰ ਕੇ ਮੁਲਕ ਕਾਫੀ ਅੱਗੇ ਆ ਰਿਹਾ ਹੈਗਾ ਆ, ਪਰ ਟਰੰਪ ਹੁਣੀ ਨਾਟੋ ਦਾ ਕਾਫੀ ਜ਼ਿਆਦਾ ਜਿਹੜਾ ਕ੍ਰਿਟਿਸਿਜ਼ਮ ਕੀਤਾ ਹੈਗਾ ਆ। ਜੀ। ਤੇ ਅਗਲੀ ਖਬਰ ਵੱਲ ਚਲੀਏ, ਉਹ ਤੋਂ ਬਾਅਦ ਫਿਰ ਆਪਾਂ ਜਿਹੜਾ ਆਪਰੇਸ਼ਨ ਜੋ ਹਾਰਡ ਵਾਲ ਆ ਉਹਦੇ ਬਾਰੇ ਡਿਸਕਸ ਕਰਾਂਗੇ। ਫਰਾਂਸ ਦੀ ਕੋਰਟ ਨੇ ਮਰੀਨ ਲੇ ਪੈਨ ਜੋ ਪ੍ਰੈਜ਼ੀਡੈਂਟ ਦੇ ਲਈ ਰਨ ਕਰ ਰਹੀ ਆ, ਤੇ ਉਹਦੇ ਜਿਹੜਾ ਲੱਤ ਆ ਉਹਦੇ ਉੱਤੇ ਇਲੈਕਟ੍ਰੋਨਿਕ ਦਾ ਟੈਗ ਵੀ ਜਿਹੜਾ ਪਾਇਆ ਹੋਇਆ ਆ। ਸੋ ਕੋਰਟ ਨੇ ਉਹਨੂੰ ਅਲਾਉ ਕਰ ਦਿੱਤਾ ਆ ਵੀ ਉਹ ਇਸ ਜਿਹੜੀ ਇਲੈਕਸ਼ਨ ਹੋਣੀ ਆ 2027 ਦੀ ਫ੍ਰੈਂਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ, ਉਹਦੇ ਵਿੱਚ ਹਿੱਸਾ ਲੈ ਸਕਦੀ ਹੈਗੀ ਆ। ਕੋਰਟ ਆਫ ਅਪੀਲ ਦੇ ਜੱਜਸ ਨੇ ਲੀ ਪੈਨ ਨੂੰ 3 ਸਾਲਾਂ ਦੀ ਸਜ਼ਾ ਦਿੱਤੀ ਸੀ, ਤੇ 2 ਸਾਲ ਸਸਪੈਂਡਡ ਤੇ 1 ਵਿਦ ਦੇ ਇਲੈਕਟ੍ਰੋਨਿਕ ਟੈਗ। ਸੋ ਇਹ ਟਰਾਇਲ ਚੱਲਿਆ ਸੀ 2025 ਦੇ ਵਿੱਚ, ਤੇ ਉਸ ਤੋਂ ਬਾਅਦ ਜਿਹੜੀ ਆ ਇਹ ਸਜ਼ਾ ਇਸ ਬੀਬੀ ਜਿਹੜੀ ਲੀਡਰ ਆ ਉੱਥੇ ਦੀ ਉਹਨੂੰ ਦਿੱਤੀ ਗਈ ਸੀ। ਪਰ ਹੁਣ ਉਹ ਕਹਿੰਦੇ ਵੀ ਫਰਾਂਸ ਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲੜਨ ਦੇ ਲਈ ਕੋਰਟ ਵੱਲੋਂ ਉਸ ਨੂੰ ਓਕੇ ਕਰ ਦਿੱਤੀ ਗਈ ਹੈਗੀ ਆ। ਜੀ, ਜੀ। ਬਿਲਕੁਲ। ਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਜਿਹੜੀ ਕਰਦੇ ਜਾਈਏ, ਡੈਮੋਕ੍ਰੇਟ ਪਾਰਟੀ ਨੇ ਜਿਹੜਾ ਪਲੈਂਟਰ ਹੈਗਾ ਆ ਉਸ ਦੀਆਂ ਐਂਡੋਰਸਮੈਂਟ ਆ ਕਈ ਡੈਮੋਕ੍ਰੇਟਸ ਨੇ ਉਹ ਪੁੱਲ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੇਨ ਦਾ ਕੈਂਡੀਡੇਟ ਜਿਹੜਾ ਸੈਨੇਟ ਦੇ ਲਈ ਆ, ਉਸ ਦੇ ਉਲਟ ਜਿਹੜੀਆਂ ਸੈਕਸ਼ੂਅਲ ਅਸੌਲਟ ਐਲੀਗੇਸ਼ਨਸ ਉਹਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਕੱਲ੍ਹ ਵੀ ਇੱਕ ਹੋਰ ਔਰਤ ਉਸ ਨੇ ਦੋਸ਼ ਲਾਏ ਸੀ ਮੇਨ ਡੈਮੋਕ੍ਰੇਟ ਸੈਨੇਟ ਕੈਂਡੀਡੇਟ ਗ੍ਰੈਮ ਪਲੈਂਟਰ ਦੇ ਉੱਤੇ ਵੀ ਉਹਨੇ ਉਸ ਨੂੰ ਧੱਕੇ ਦੇ ਨਾਲ ਜਿਹੜਾ ਆ ਉਹ ਸ਼ਰਾਬ ਪਿਆ ਕੇ ਉਸ ਦੇ ਨਾਲ ਜਿਹੜਾ ਸੈਕਸ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਆ। ਪੋਲੀਟੀਕੋ ਦੀ ਇੱਕ ਜਿਹੜੀ ਰਿਪੋਰਟ ਆ ਉਹ ਸਾਹਮਣੇ ਆਈ ਹੈਗੀ ਆ। ਡੈਮੋਕ੍ਰੇਟਸ ਦੇ ਲਈ ਉੱਦਾਂ ਹੀ ਬੜੀ ਮਸਟ ਵਿਨ ਰੇਸ ਜਿਹੜੀ ਉਹ ਸੀਗੀ, ਪਰ ਇਦਾਂ ਦੇ ਦੋਸ਼ ਲੱਗਣ ਤੋਂ ਬਾਅਦ 'ਚ ਕਈ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਆਪਣਾ ਜਿਹੜਾ ਸਮਰਥਨ ਆ ਪਲੈਂਟਰ ਦੇ ਉਲਟ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਉਹਨਾਂ ਦਾ ਸਮਰਥਨ ਆ ਉਸਨੇ ਵਾਪਸ ਲੈਣਾ ਸ਼ੁਰੂ ਹੋ ਗਿਆ ਹੈ। ਅਗਲੀ ਆਪਾਂ ਜਿਹੜੀ ਮੇਨ ਖਬਰ ਰਾਜਕਨਵੀਰ ਸਿੰਘ ਜੀ ਕਰਦੇ ਹਾਂ ਵੀ ਬਹੁਤ ਲੰਮੇ ਸਮੇਂ ਤੋਂ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ 'ਚ ਵੱਸਦੇ ਜਿਹੜੇ ਸਿੱਖ ਆ ਉਹ ਬਾਰ-ਬਾਰ ਕਹਿ ਰਹੇ ਸੀ ਵੀ ਜਿਹੜੀ ਭਾਰਤ ਦੀ ਸਰਕਾਰ ਆ ਉਹਨਾਂ ਦੇ ਜਿਹੜੇ ਗੈਂਗਸਟਰ ਆ
ਉਹ ਜਿਹੜਾ ਵੀ ਕੋਈ ਸਿੱਖ ਹਿਊਮਨ ਰਾਈਟਸ ਦੀ ਜਾਂ ਧੱਕੇ ਦੀ ਗੱਲ ਕਰਦਾ ਹੈਗਾ ਇੰਡੀਆ 'ਚ ਜੋ ਹੁੰਦਾ ਆ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੇ ਇੱਥੇ ਮਾਰੇ ਵੀ ਆ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਭਾਈ ਸ਼ਹੀਦ ਨਿੱਜਰ ਹਰਦੀਪ ਸਿੰਘ ਨਿੱਜਰ ਉਹਨਾਂ ਨੂੰ ਕੈਨੇਡਾ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਖੰਡੇ ਨੂੰ ਇੰਗਲੈਂਡ ਦੇ ਵਿੱਚ, ਪਰਮਜੀਤ ਸਿੰਘ ਪੰਜਵੜ ਨੂੰ ਪਾਕਿਸਤਾਨ ਦੇ ਵਿੱਚ। ਇਸ ਤੋਂ ਬਿਨਾਂ ਹੋਰ ਵੀ ਕਈ ਜਿਹੜੇ ਆ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਤੇ ਸਿੱਖਾਂ ਨੇ ਬਹੁਤ ਰੌਲਾ ਪਾਇਆ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਪਾਸ ਹੋਣੇ ਚਾਹੀਦੇ ਆ, ਕੈਨੇਡਾ 'ਚ ਹੋਣੇ ਚਾਹੀਦੇ ਆ, ਅਮਰੀਕਾ 'ਚ ਹੋਣੇ ਚਾਹੀਦੇ ਆ। ਕੈਲੀਫੋਰਨੀਆ 'ਚ ਡਾਕਟਰ ਜਸਮੀਤ ਕੌਰ ਬੈਂਸ ਤੇ ਇੱਕ ਹੋਰ ਜੋ ਕਾਂਗਰਸ ਐਨਾ ਕਬਰੇਓ ਐਨਾ ਕੈਬਰੇਰੋ ਜੋ ਫ੍ਰਿਜ਼ਨੋ ਏਰੀਆ ਤੋਂ ਸੀ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ। ਜੋ ਅਸੈਂਬਲੀ 'ਚ ਵੀ ਯੂਨੈਨੀਮਸਲੀ ਪਾਸ ਹੋਇਆ, ਸੈਨੇਟ 'ਚ ਵੀ ਪਾਸ ਹੋਇਆ। ਪਰ ਭਾਰਤ ਸਰਕਾਰ ਦੀਆਂ ਪ੍ਰੋਕਸੀ ਜਿਹੜੀਆਂ ਆਰਗੇਨਾਈਜੇਸ਼ਨਸ ਆ ਇੱਥੇ ਅਮਰੀਕਾ ਦੇ ਵਿੱਚ, ਉਹਨਾਂ ਨੇ ਪੂਰਾ ਵਿਰੋਧ ਕੀਤਾ ਤੇ ਉਹ ਜਿਹੜਾ ਗਵਰਨਰ ਆ ਇੱਥੇ ਦਾ ਇਸ ਮੌਜੂਦਾ ਜਿਹੜਾ ਹੈਗਾ ਗੈਬਨ ਨਿਊਸਮ, ਉਸ ਨੇ ਉਹ ਬਿੱਲ ਨੂੰ ਵੀਟੋ ਕਰ ਦਿੱਤਾ। ਪਰ ਫਿਰ ਵੀ ਜਿਹੜੇ ਸਿੱਖ ਆ ਉਹਨਾਂ ਨੂੰ ਇੱਥੇ ਦੀਆਂ ਏਜੰਸੀਆਂ ਤੇ ਕੋਈ ਨਾ ਕੋਈ ਜਿਹੜੀ ਹੋਪ ਆ, ਆਸ ਆ। ਸੋ ਉਹ ਆਸ ਅੱਜ ਤੁਹਾਨੂੰ ਦੱਸ ਸਕਦੇ ਆ ਵੀ ਇੱਕ ਬਹੁਤ ਵੱਡਾ ਆਪਰੇਸ਼ਨ 3 ਮੁਲਕਾਂ ਦੀਆਂ ਏਜੰਸੀਜ਼ ਵੱਲੋਂ ਹੋਇਆ, ਜਿਹਦੇ ਦੌਰਾਨ 37 ਇੰਡੀਅਨ ਮੂਲ ਦੇ ਭਾਰਤੀ ਜਿਹੜੇ ਟੈਰਰਿਸਟ ਆ ਜੋ ਇੰਡੀਆ ਸਰਕਾਰ ਦੇ ਪਾਲੇ ਹੋਏ ਆ, ਉਹ ਐਲ ਮੌਂਟੇ ਸ਼ਹਿਰ ਜਿਹੜਾ ਕੈਲੀਫੋਰਨੀਆ ਦੇ ਵਿੱਚ ਆ, ਉੱਥੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਬਿਲਕੁਲ, ਇਹ ਬਹੁਤ ਵੱਡਾ ਜਿਹੜਾ ਆਪਰੇਸ਼ਨ ਹੋਇਆ। ਤੁਸੀਂ ਇਹ ਤੋਂ ਸਹਿਜੇ ਹਰਜੋਤ ਸਿੰਘ ਜੀ ਅੰਦਾਜ਼ਾ ਲਾ ਸਕਦੇ ਵੀ ਯੂਐਸ, ਕੈਨੇਡਾ ਜੀ। ਤੇ ਯੂਰਪ ਦੀ ਜਿਹੜੀ ਲਾਅ ਐਨਫੋਰਸਮੈਂਟ ਏਜੰਸੀਜ਼ ਆ, ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਮਿਲ ਕੇ ਇਹ ਜਿਹੜਾ ਆਪਰੇਸ਼ਨ ਹਾਰਡਬਾਲ ਆ, ਉਸ ਨੂੰ ਅੰਜਾਮ ਦਿੱਤਾ। ਇਸ ਦੇ ਵਿੱਚ 3 ਇੰਡਾਈਟਮੈਂਟਸ ਜਿਹੜੀਆਂ ਉਹ ਅਨਸੀਲ ਹੋਈਆਂ ਨੇ, ਜਿਹੜੀਆਂ ਜਨਤਕ ਹੋਈਆਂ, ਜਿਨ੍ਹਾਂ ਦੇ ਵਿੱਚ 37 ਜਾਣਿਆਂ ਨੂੰ ਚਾਰਜ ਕੀਤਾ ਗਿਆ ਆ। 3 ਭਾਰਤੀ ਮੂਲ ਦੇ ਭਾਰਤ ਦੇ ਜਿਹੜੇ ਟਰਾਂਸਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਗਰੁੱਪਸ ਆ, ਉਹਨਾਂ ਦੇ ਨਾਲ ਇਹ ਜਿਹੜੇ 37 ਲੋਕ ਜੁੜੇ ਹੋਏ ਆ, ਜਿਨ੍ਹਾਂ ਦੇ ਦੁਆਰਾ ਅਸੈਸੀਨੇਸ਼ਨਸ, ਜਿੱਦਾਂ ਆਪਾਂ ਨੂੰ ਪਤਾ ਵੀ ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਦੀ ਅਸੈਸੀਨੇਸ਼ਨ, ਹੋਰ ਐਕਸਟੋਰਸ਼ਨ, ਸ਼ੂਟਿੰਗਸ ਤੇ ਲਾਰਜ ਸਕੇਲ ਇੰਟਰਨੈਸ਼ਨਲ ਨਾਰਕੋਟਿਕ ਟ੍ਰੈਫਿਕਿੰਗ, ਜਿਹੜੀ ਡਰੱਗ ਸਮਗਲਿੰਗ ਦਾ ਜਿਹੜਾ ਇਸ ਟਾਈਮ ਧੰਦਾ ਚੱਲ ਰਿਹਾ ਨਾ, ਜਿਹਦੇ ਵਿੱਚ ਅਕਸਰ ਕਹਿ ਦਿੰਦੇ ਵੀ ਜੀ ਪੰਜਾਬੀਆਂ ਦਾ ਇਹ ਸਿੱਖ ਕਰ ਰਹੇ ਆ। ਹਾਂ ਵੀ ਤੇ ਇੰਡੀਆ ਦਾ ਮੀਡੀਆ ਵੀ ਕਰਦਾ ਜੀ, ਇਹ ਖਾਲਿਸਤਾਨੀ ਅੱਤਵਾਦੀ ਹੈਗੇ ਆ, ਜਿਹੜੇ ਖਾਲਿਸਤਾਨੀ ਬੰਦੇ ਆ, ਇਹ ਟੈਰਰਿਸਟ ਦਾ ਇੱਥੇ ਬਿਜ਼ਨਸ ਕਰਦੇ ਆ। ਆ ਹੁਣ ਜਲੂਸ ਤੁਹਾਡਾ ਨਿਕਲ ਗਿਆ ਇੰਡੀਆ ਗਵਰਨਮੈਂਟ ਦਾ। ਇੰਡੀਆ ਗਵਰਨਮੈਂਟ ਦੇ ਜਿਹੜੇ ਅੱਤਵਾਦੀ ਇੱਥੇ ਭੇਜੇ ਗਏ ਸੀ, ਉਹ 37 ਜਾਣੇ ਫੜੇ ਗਏ ਆ। ਉਹਦੇ ਚ ਉਹਨੇ ਪੂਰਾ ਦੱਸਿਆ ਆ ਵੀ ਇਹਨਾਂ ਦਾ ਕੰਮੇ ਇਹ ਸੀ ਵੀ ਬਾਹਰ ਵੱਸਦੇ ਸਿੱਖਾਂ ਨੂੰ ਗੋਲੀਆਂ ਨਾ ਮਾਰਨਾ, ਐਕਸਟੋਰਸ਼ਨ ਕਰਨੀ, ਬਹੁਤ ਲੋਕਾਂ ਨੂੰ ਲੁੱਟਿਆ ਗਿਆ, ਜਿਹੜੇ ਲੋਕ ਚੁੱਪ ਕਰਕੇ ਬੈਠ ਗਏ, ਤੇ ਲਾਰਜ ਸਕੇਲ ਤੇ ਡਰੱਗ ਦੀ ਜਿਹੜੀ ਟ੍ਰੈਫਿਕਿੰਗ ਕਰਨੀ, ਇਹ ਉਹੀ ਬੰਦੇ ਕਰ ਰਹੇ ਸੀ ਤੇ ਬਦਨਾਮ ਸਿੱਖਾਂ ਨੂੰ ਕਰ ਰਹੇ ਸੀ। ਅਨਫੋਰਚੂਨੇਟਲੀ ਇਹਨਾਂ ਦੇ ਵਿੱਚ ਕਈ ਪੱਗਾਂ ਵਾਲੇ ਵੀ ਸੀ, ਜਿਨ੍ਹਾਂ ਨੇ ਸਿਰਾਂ 'ਚ ਪੱਗਾਂ ਫਸਾਈਆਂ ਹੋਈਆਂ ਸੀ। ਜੀ, ਬਿਲਕੁਲ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਸਾਹਮਣੇ ਆਈਆਂ ਆ। ਇਹੀ ਜਿਹੜਾ ਖਦਸ਼ਾ ਆ, ਜਿਹੜੇ ਸਿੱਖ ਨੇ ਬੜੇ ਲੰਮੇ ਅਰਸੇ ਤੋਂ ਜਿਹੜਾ ਉਹ ਪ੍ਰਗਟਾਉਂਦੇ ਆਏ ਆ, ਭਾਈ ਵੀ ਸਾਡੇ ਨਾਮ ਨੂੰ ਬਦਨਾਮ ਕਰਨ ਦੇ ਲਈ ਜਿਹੜੀ ਭਾਰਤ ਦੀ ਸਰਕਾਰ ਆ, ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਆ। ਜਿੱਥੇ ਕਿ ਐਕਟਿਵਿਸਟ ਆ, ਉਹਨਾਂ ਦੀਆਂ ਅਸੈਸੀਨੇਸ਼ਨ, ਉਹਨਾਂ ਦੀ ਕਤਲੋਗਾਰਤ ਹੋ ਰਹੀ। ਉਹਨਾਂ ਨੂੰ ਆਪਾਂ ਦੇਖਿਆ ਵੀ ਯੂਐਸ ਤੇ ਕੈਨੇਡਾ ਦੇ ਵਿੱਚ ਕਿੰਨੇ ਅਜਿਹੇ ਲੋਕ ਨੇ, ਕਿੰਨੇ ਪ੍ਰੋਮੀਨੈਂਟ ਸਿੱਖ ਐਕਟਿਵਿਸਟ ਆ, ਜਿਨ੍ਹਾਂ ਨੂੰ FBI, ਚਾਹੇ ਉਹ ਸੀਸੀਜ਼ ਆ ਜਾਂ ਉੱਥੋਂ ਦੀਆਂ ਲੋਕਲ ਲਾਅ ਐਨਫੋਰਸਮੈਂਟ ਆ, ਉਹਨਾਂ ਨੇ ਚੇਤਾਵਨੀਆਂ ਉਹਨਾਂ ਨੂੰ ਦੇਣੀਆਂ ਪਈਆਂ ਵੀ ਤੁਹਾਡੀ ਜ਼ਿੰਦਗੀ ਖਤਰੇ ਦੇ ਵਿੱਚ ਹੋ ਸਕਦੀ ਆ। ਤੁਹਾਡੀ ਜ਼ਿੰਦਗੀ ਖਤਰੇ 'ਚ ਆ, ਹੋ ਨਹੀਂ ਸਕਦੀ, ਤੁਹਾਡੀ ਜ਼ਿੰਦਗੀ ਜਿਹੜੀ ਉਹ ਖਤਰੇ 'ਚ ਆ। ਤੁਹਾਨੂੰ ਮਾਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ, ਉਹ ਇਸ ਟਾਈਮ ਚੱਲ ਰਹੀਆਂ ਆ। ਜਿਸ ਤੋਂ ਬਾਅਦ 'ਚ ਕਨਫਰਮ ਹੋ ਗਿਆ ਵੀ ਇਹ ਤਾਂ ਭਾਰਤ ਦੇ ਜਿਹੜੇ ਗਰੁੱਪਸ ਆ, ਉਹਨਾਂ ਦੇ ਦੁਆਰਾ ਇਹ ਕਾਰਵਾਈਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਸੀਗੀਆਂ। ਸੋ 2023 ਦੀ ਜਿਹੜੀ ਅਸੈਸੀਨੇਸ਼ਨ ਹੋਈ ਆ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੀ, ਇਹ 3 ਇੰਡਾਈਟਮੈਂਟਸ ਉਸੇ ਦੇ ਨਾਲ ਸਿੱਧਾ ਜਿਹੜੀਆਂ ਆ ਜਿਹੜੀਆਂ ਜੋੜਦੀਆਂ ਆ। 3 ਵੱਖ-ਵੱਖ ਇੰਡੀਆ ਦੇ ਜਿਹੜੇ ਟਰਾਂਸਨੈਸ਼ਨਲ ਆਰਗੇਨਾਈਜ਼ਡ ਗਰੁੱਪਸ ਆ, ਉਹਨਾਂ ਦੇ ਜਿਹੜੇ ਉਹ ਦੁਆਰਾ। 2 ਜਿਹੜੇ ਕਹਿੰਦੇ ਵੀ ਇਸ ਟਾਈਮ ਕਿੰਗ ਪਿਨ ਨਜ਼ਰ ਜਿਹੜੇ ਉਹ ਆ ਰਹੇ ਆ, ਜਿਨ੍ਹਾਂ ਦੇ ਦੁਆਰਾ ਇਹ ਕਹਿ ਸਕਦੇ ਵੀ ਕ੍ਰਾਈਮ ਸਿੰਡੀਕੇਟ ਆ, ਉਹਨਾਂ ਨੂੰ ਚਲਾਇਆ ਜਾ ਰਿਹਾ ਆ।
37 ਆਪਰੇਟਿਵਸ ਦਾ ਨਾਮ ਜਿਹੜਾ ਇਸ ਦੇ ਵਿੱਚ ਆਪਰੇਸ਼ਨ ਹਾਰਡਬਾਲ ਦੀਆਂ ਇਹਦੇ ਚ ਆਇਆ ਰਾਜਕਨਵੀਰ ਆ। ਸਿੰਘ ਜੀ, ਮੈਂ ਐਡ ਕਰਦਾ ਵੀ ਤਿੰਨਾਂ ਦੇ ਵਿੱਚੋਂ 2 ਜਿਹੜੇ ਬੰਦੇ ਫੜੇ ਗਏ ਆ, 2 ਅੱਤਵਾਦੀ ਫੜੇ ਗਏ ਆ, ਉਹਨਾਂ ਦੇ ਸਿੱਧੇ ਲਿੰਕ ਇੰਡੀਆ ਦੀ ਜੇਲ੍ਹ ਦੇ ਵਿੱਚ ਜਿਹੜੇ ਉਹਨਾਂ ਨੇ ਗੈਂਗ ਹੈਗੇ ਆ ਉਹਨਾਂ ਦੇ ਨਾਲ ਕਨੈਕਟਡ ਸੀ। ਸੋ ਜਿਹੜਾ ਨੈਟਵਰਕ ਸੀ, ਕਿੱਦਾਂ ਡਰੱਗ ਲੈ ਕੇ ਜਾਣੀ ਆ, ਕਿੱਦਾਂ ਇੱਥੇ ਅਸੈਸੀਨੇਟ ਕਰਨਾ, ਇਹਨਾਂ 2 ਬੰਦਿਆਂ ਦੇ ਕਹਿੰਦੇ ਕੌਂਟਰਾਬੈਂਡ ਸੈੱਲਫੋਨ ਜੋ ਸਿੱਧੇ ਸਮਗਲ ਕਰਕੇ ਇੰਡੀਅਨ ਪ੍ਰਿਜ਼ਨ ਸੈੱਲ 'ਚ ਆ, ਉਹਨਾਂ ਦੇ ਨਾਲ ਉਹ ਡਾਇਰੈਕਟ ਜਿਹੜਾ ਕਨੈਕਸ਼ਨ ਕਰ ਰਹੇ ਸੀ। ਸੋ ਪੂਰਾ ਜਿਹੜਾ ਭਾਰਤ ਸਰਕਾਰ ਦੀਆਂ ਜੇਲ੍ਹਾਂ ਆ, ਉੱਥੋਂ ਜਿਹੜਾ ਡਾਇਰੈਕਸ਼ਨ ਹੋ ਰਹੀ ਸੀ ਤੇ ਜੇਲ੍ਹਾਂ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਉਹ ਜਵਾਈ ਬਣਾ ਕੇ ਇੰਡੀਆ ਦੀ ਸਰਕਾਰ ਨੇ ਰੱਖੇ ਹੋਏ ਹੈਗੇ ਆ। ਹਾਂ, ਲਾਰੈਂਸ ਬਿਸ਼ਨੋਈ ਜਿਹੜਾ ਉਹ ਇਹੀ ਆ ਵੀ ਉਹਨੂੰ ਜਿਹੜੀ ਗੁਜਰਾਤ ਦੀ ਜੇਲ੍ਹ ਦੇ ਵਿੱਚ ਇਸੇ ਕਰਕੇ ਜਿਹੜਾ ਉਹ ਰੱਖਿਆ, ਉਹਨੂੰ ਕਿਤੇ ਹੋਰ ਲੈ ਕੇ ਵੀ ਨਹੀਂ ਜਾਂਦੇ, ਉਸ ਨੂੰ ਪੱਕਾ ਹੀ ਉੱਥੇ ਉਹਨਾਂ ਨੇ ਰੱਖਿਆ ਆ। ਤੇ ਉਸੇ ਦਾ ਹੀ ਨਾਮ ਆ ਇੰਡਾਈਟਮੈਂਟ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਵੀ ਮੇਨ ਪੱਧਰ ਦੇ ਉੱਤੇ ਜਿਹੜਾ ਲਾਰੈਂਸ ਬਿਸ਼ਨੋਈ ਆ, ਬਿਸ਼ਨੋਈ ਐਂਟਰਪ੍ਰਾਈਜ਼ ਦਾ, ਬਿਸ਼ਨੋਈ ਗੈਂਗ ਦਾ, ਜਿਹਨੂੰ ਕਿ ਕੈਨੇਡਾ ਦੀ ਸਰਕਾਰ ਨੇ ਹੁਣ ਇੱਕ ਅੱਤਵਾਦੀ ਜਥੇਬੰਦੀ ਜਿਹੜਾ ਉਹ ਐਲਾਨਿਆ ਹੋਇਆ ਆ, ਵੀ ਉਹ ਮੈਨੇਜ ਕਰ ਰਿਹਾ ਆ ਇੰਡੀਅਨ ਪ੍ਰਿਜ਼ਨ ਸੈੱਲ ਦੇ ਉੱਤੋਂ। ਕਿੱਦਾਂ ਨਾਲੇ ਕੱਲਾ ਉਹ ਹਰਜੋਤ ਸਿੰਘ ਜੀ ਐਕਸਟੋਰਸ਼ਨ ਦੀਆਂ ਕਾਲਾਂ, ਅਸੈਸੀਨੇਸ਼ਨਸ, ਉਹ ਸਾਰਾ ਕੁਛ ਨਹੀਂ, ਨਾਲ ਜਿਹੜਾ ਕੋ ਧੰਦਾ ਵੀ ਜਿਹੜਾ ਆ ਸਮਗਲਿੰਗ ਦਾ, ਡਰੱਗ ਸਮਗਲਿੰਗ ਦਾ, ਉਹ ਵੀ ਜਿਹੜਾ ਉਹ ਚਲਾ ਰਿਹਾ। ਕਹਿੰਦੇ ਵੀ ਉਹਦਾ ਸਾਥੀ ਹੋਈ ਆ ਸਤਿੰਦਰਜੀਤ ਸਿੰਘ, ਜਿਸ ਨੂੰ ਗੋਲਡੀ ਬਰਾੜ ਜਿਹੜਾ ਉਹ ਆਖਦੇ ਆ, ਇਹ ਇੰਡਾਈਟਮੈਂਟ ਦੇ ਵਿੱਚ ਆ। ਨਾਰਥ ਅਮਰੀਕਾ ਦਾ ਲੈਫਟੀਨੈਂਟ ਉਹਨੂੰ ਦੱਸਿਆ ਹੈ। ਹਾਂ, ਨਾਰਥ ਅਮਰੀਕਾ ਦਾ ਜਿਹੜਾ ਮੇਨ ਬੰਦਾ ਸੀ ਗੋਲਡੀ ਬਰਾੜ ਆ, ਜਿਹਦਾ ਨਾਮ ਸਤਿੰਦਰਜੀਤ ਸਿੰਘ ਹੈਗਾ ਆ ਜੀ। ਵੀ ਉਹ ਕਹਿੰਦੇ ਵੀ ਬਿਸ਼ਨੋਈ ਨੇ ਕਥਿਤ ਤੌਰ ਦੇ ਉੱਤੇ ਜਿਹੜੀ 18 ਜੂਨ ਦੀ ਅਸੈਸੀਨੇਸ਼ਨ ਆ, HSN ਕਰਕੇ ਉਹਨਾਂ ਨੇ ਲਿਖਿਆ ਨਾਮ, ਜੋ ਕਿ ਹਰਦੀਪ ਸਿੰਘ ਨਿੱਜਰ ਹੈਗਾ ਆ, ਵੀ ਸਿੱਖ ਰਿਲੀਜੀਅਸ ਤੇ ਪੋਲੀਟੀਕਲ ਲੀਡਰ ਹੈ, ਜਿਨ੍ਹਾਂ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਪਾਰਕਿੰਗ ਲੋਟ ਦੇ ਵਿੱਚ ਅਸੈਸੀਨੇਟ ਕਰ ਦਿੱਤਾ ਗਿਆ ਸੀਗਾ। ਸੋ ਕਹਿੰਦੇ ਵੀ ਇਹ ਜਿਹੜਾ ਕਹਿੰਦੇ ਵੀ ਨਾਲ ਦੇ ਨਾਲ ਟੈਰਰਿਸਟ ਐਂਟਿਟੀ ਜਿੱਦਾਂ ਦੱਸਿਆ ਵੀ ਉਸ ਨੂੰ ਡੈਜ਼ਿਗਨੇਟ ਕਰ ਦਿੱਤਾ ਗਿਆ ਸਤੰਬਰ 2025 ਨੂੰ। ਸੋ ਕਹਿੰਦੇ ਵੀ ਹਾਈ ਪ੍ਰੋਫਾਈਲ ਵਾਇਲੈਂਸ ਦੇ ਲਈ ਜਿਹੜਾ ਬਿਸ਼ਨੋਈ ਗੈਂਗ ਆ, ਉਹ ਡੋਮੀਨੇਟ ਕਰਦਾ ਆ ਰਿਹਾ ਆ ਹੈਡਲਾਈਨਸ। ਕਹਿੰਦੇ ਵੀ ਐਸੋਸੀਏਟ ਕਿਸੇ ਟਾਈਮ ਦੇ ਉੱਤੇ ਇਹਦਾ ਸਾਥੀ ਰਿਹਾ ਤੇ ਬਾਅਦ ਦੇ ਵਿੱਚ ਇੱਕ ਰਾਈਵਲ ਗਰੁੱਪ ਬਣ ਗਿਆ ਭਗਵਾਨਪੁਰੀਆ, ਜਿਹੜਾ ਆ ਜੱਗੂ ਭਗਵਾਨਪੁਰੀਆ ਦਾ ਗੈਂਗ ਜਿਹੜਾ ਆ, ਵੀ ਕਹਿੰਦੇ ਵੀ ਉਹ ਵੀ ਨਾਲ ਇੰਸਟੀਟਿਊਸ਼ਨਲ ਕਰਪਸ਼ਨ ਦੇ ਵਿੱਚ ਜੁੜਿਆ ਸੀਗਾ। ਇਹ ਇਹਨਾਂ ਦੀ ਇੰਡਾਈਟਮੈਂਟ ਉਹ ਸਾਰੀਆਂ ਚੀਜ਼ਾਂ ਦੱਸ ਰਹੀ ਹੈ। ਵੀ ਰਾਜਕਨਵੀਰ ਸਿੰਘ ਦੱਸਿਆ ਵੀ ਇਸ ਰਿਪੋਰਟ ਦੇ ਵਿੱਚ 1000 ਮੈਂਬਰ ਜਿਹੜੇ ਟਰਾਂਸਨੈਸ਼ਨਲ ਸਿੰਡੀਕੇਟ, ਸਪੈਸ਼ਲਾਈਜ਼ਡ ਮਰਡਰ ਫॉर ਹਾਇਰ, ਵੈਪਨ ਟ੍ਰੈਫਿਕਿੰਗ ਤੇ ਬਹੁਤ ਸਾਰੀਆਂ ਜਿਹੜੀਆਂ ਐਕਸਟੋਰਸ਼ਨ ਦੀਆਂ ਕੰਪਲੈਕਸ ਸਕੀਮਸ ਜਿਹੜੀਆਂ ਉਹ ਕੈਲੀਫੋਰਨੀਆ ਤੇ ਓਹਾਇਓ ਦੇ ਵਿੱਚ ਜਿਹੜੀਆਂ ਆ, ਉਹ ਕਰਪਟ ਲਾ ਇਨਫੋਰਸਮੈਂਟ ਆਫੀਸਰਸ ਇਨ ਇੰਡੀਆ ਦੇ ਨਾਲ ਰਲ ਕੇ। ਸੋ ਸਿੱਧਾ ਜਿਹੜਾ ਕਹਿੰਦੇ ਵੀ ਇੰਡੀਆ ਦੇ ਜਿਹੜੇ ਲਾ ਇਨਫੋਰਸਮੈਂਟ ਆਫੀਸ਼ੀਅਲਸ ਆ, ਪੁਲਿਸ ਆਫੀਸਰਸ ਆ, ਉਹ ਇਹਨਾਂ ਗੈਂਗਸਟਰ ਨਾਲ ਰਲ ਕੇ ਅਮਰੀਕਾ ਦੇ ਕੈਲੀਫੋਰਨੀਆ, ਓਹਾਇਓ, ਕੈਨੇਡਾ ਦੇ ਸ਼ਹਿਰਾਂ ਦੇ ਵਿੱਚ ਇਹ ਕੰਮ ਕਰ ਰਹੇ ਆ ਜੀ। ਕਹਿੰਦੇ ਵੀ ਉਹ ਕੀ ਕਰਦੇ ਸੀਗੇ, ਵੀ ਜਿਹੜੇ ਉਹਨਾਂ ਦੇ ਉਲਟ ਸੀਗੇ ਗੈਂਗ ਜਾਂ ਇਹਨਾਂ ਦੇ ਜਿਹੜੇ ਵਿਰੋਧੀ ਸੀ, ਉੱਥੇ ਇੰਡੀਆ ਦੇ ਵਿੱਚ ਉਹਨਾਂ ਦੇ ਉਲਟ ਜਿਹੜੇ ਨਕਲੀ ਜਿਹੜੇ FIR ਦਰਜ ਕਰਾਉਣੀਆਂ, ਪਰਚੇ ਕਰਾਉਣੇ ਤੇ ਕੇਸ ਜਿਹੜੇ ਆ ਉਹ ਪਾ ਦਿੰਦੇ ਸੀਗੇ। ਸੋ ਇਹ ਸਾਰਾ ਕੁਝ ਉਹ ਕਰ ਰਹੇ ਹੈਗੇ ਆ। ਸੋ ਇਸੇ ਤਰੀਕੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਹਦੀ ਰਿਪੋਰਟ ਦੇ ਵਿੱਚ ਜਿਹੜਾ ਉਹ ਦੱਸਿਆ ਜਾਂਦਾ ਆ, ਰਵਿੰਦਰ ਸਿੰਘ ਢੰਡਾ ਨਾਂ ਦਾ ਇੱਕ ਜਿਹੜਾ ਬੰਦਾ, ਜੋ ਕਿ ਜੌਨ ਵਿਕ ਦੇ ਨਾਮ ਦੇ ਨਾਲ ਉੱਥੇ ਜਾਣਿਆ ਜਾਂਦਾ ਆ ਵੈਨਕੂਵਰ ਦੇ ਵਿੱਚ, ਕਹਿੰਦੇ ਵੀ ਉਹਨੇ ਇੰਟਰਨੈਸ਼ਨਲ ਸਮਗਲਿੰਗ ਸਰਵਿਸਿਜ਼, ਨਾਰਕੋਟਿਕਸ ਜਿਹੜੀਆਂ US, ਕੈਨੇਡਾ ਤੇ ਮੈਕਸੀਕੋ ਦੇ ਵਿੱਚ ਜਿਹੜੀ ਡਰੱਗ ਸਮਗਲਿੰਗ ਹੋ ਰਹੀ ਆ, ਇਹ ਜੌਨ ਵਿਕ, ਜਿਹਦਾ ਨਾਮ ਇਸ ਇੰਡਾਈਟਮੈਂਟ ਦੇ ਵਿੱਚ ਰਵਿੰਦਰ ਸਿੰਘ ਢੰਡਾ ਕਰਕੇ ਆਇਆ ਹੈਗਾ ਆ, ਉਸ ਨੇ ਕਹਿੰਦੇ ਵੀ ਇਹ ਜਿਹੜਾ ਗੋਰਖ ਧੰਦਾ ਆ ਉਹ ਚਲਾ ਰੱਖਿਆ ਸੀਗਾ। ਕਹਿੰਦੇ ਵੀ ਇਹ ਪਾਈਪਲਾਈਨ ਦਾ ਸਕੇਲ ਜਿਹੜਾ ਉੱਥੋਂ ਇਹ ਪਤਾ ਲੱਗਦਾ ਵੀ ਜਿਹੜੀ ਲਾ ਇਨਫੋਰਸਮੈਂਟ ਸੀਜ਼ਰਸ ਇਸ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀਆਂ ਹੋਈਆਂ, 1000 ਕਿਲੋ ਕੋਕੇਨ, ਹੈਰੋਇਨ, ਦਰਜਨਾਂ ਫਾਇਰ ਆਰਮ, $40,000 ਜਿਹੜਾ ਕੈਸ਼ ਆ, ਉਹ ਇੱਕ ਵਾਰੀ ਜਿਹੜਾ ਉਹ ਫੜਿਆ ਗਿਆ ਸੀਗਾ। 22 ਜਾਣੇ ਕੁੱਲ ਗ੍ਰਿਫਤਾਰ ਕੀਤੇ ਨੇ, 37 ਜਾਣਿਆਂ ਦੇ ਇਸ ਦੇ ਵਿੱਚ ਨਾਮ ਜਿਹੜੇ ਉਹ ਆਏ ਨੇ, ਤੇ ਉਸ ਦੇ ਵਿੱਚ 7 ਜਾਣੇ ਕਹਿੰਦੇ ਵੀ ਸਦਰਨ ਕੈਲੀਫੋਰਨੀਆ ਦੇ ਵਿੱਚੋਂ ਇਹਨਾਂ ਨੇ ਗ੍ਰਿਫਤਾਰ ਕੀਤੇ ਆ।
ਸੋ ਟਾਈਮਲਾਈਨ ਕਹਿੰਦੇ ਵੀ ਇਸ ਇੰਡਾਈਟਮੈਂਟ ਦੇ ਜ਼ਰੀਏ ਜਿਹੜੀ ਪਤਾ ਲੱਗ ਰਹੀ ਆ, ਕਹਿੰਦੇ ਵੀ ਜਿਹੜੇ ਆਇਡੈਂਟੀਟੀਜ਼ ਹੈਗੀਆਂ ਆ ਉਤੋਂ ਦਾ ਜਿਹੜਾ ਪਤਾ ਲੱਗਦਾ ਵੀ ਜਿਹੜੇ HSN ਆ, ਹਰਦੀਪ ਸਿੰਘ ਨਿੱਜਰ, ਜਿਹੜੇ ਲੀਡਰ ਨੂੰ ਮਾਰਿਆ, ਉਹਨਾਂ ਨੇ ਅਸੈਸੀਨੇਟ ਕੀਤਾ, ਐਕਸਟੋਰਸ਼ਨ ਕੀਤੀ ਇੰਡੀਆ ਦੇ ਵਿੱਚ ਇੱਕ ਇੰਡੀਵਿਜੂਅਲ ਦੀ, ਜਿਸ ਦਾ ਨਾਮ ਉਹਨਾਂ ਨੇ BS ਜਿਹੜਾ ਉਹ ਦੱਸਿਆ। ਹੁਣ ਇਹਦਾ ਨਾਮ ਅਸਲ 'ਚ ਪੂਰਾ ਇੰਡਾਈਟਮੈਂਟ ਦੇ ਵਿੱਚ ਨਹੀਂ ਹੈਗਾ। ਜੀ ਤੇ ਕਹਿੰਦੇ ਵੀ ਟਾਈਮਲਾਈਨ ਦੇ ਵਿੱਚ ਇਹ ਚੀਜ਼ ਆ ਰਹੀ ਆ, ਜੂਨ 18 2023 'ਚ ਜਿਹੜੇ ਗਨਮੈਨ ਆ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਹੋਣਾ ਦਾ ਅਸੈਸੀਨੇਸ਼ਨ ਕੀਤੀ। ਨਵੰਬਰ 2023 ਦੇ ਵਿੱਚ ਬਿਸ਼ਨੋਈ ਗੈਂਗ ਆ, ਉਹਨਾਂ ਨੇ ਰਿਸਪੌਂਸਿਬਿਲਟੀ ਜਿਹੜੀ ਉਹ ਲਈ ਵੀ ਇੱਕ ਇੰਡੀਅਨ ਐਕਟਰ ਤੇ ਸਿੰਗਰ ਦੇ ਵੈਨਕੂਵਰ ਰੈਜ਼ੀਡੈਂਸ ਦੇ ਬਾਹਰ ਜਿਹੜੀ ਉਹਨਾਂ ਨੇ ਗੋਲੀਆਂ ਚਲਾਈਆਂ। ਮੈਨੂੰ ਲੱਗਦਾ ਕਪਿਲ ਸ਼ਰਮਾ ਦੇ ਉਹਦੇ ਬਾਹਰ ਵੀ ਸੀਗਾ, ਇਨਫੈਕਟ ਸਿੰਗਰ ਵੀ ਜਿਹੜਾ ਉਹ ਸੀਗਾ, ਉਹਦੇ ਉਲਟ ਵੀ ਜਿਹੜੀਆਂ ਉਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ। ਇੱਕ ਨਹੀਂ, ਕਈਆਂ ਦੇ ਉਲਟ ਜਿਹੜੀਆਂ ਇਹ ਚਲਾ ਹਟੇ ਆ। ਇਸ ਤੋਂ ਬਾਅਦ 'ਚ ਮਾਰਚ 2024 ਤੋਂ AP ਢਿੱਲੋਂ ਨਾਮ ਚੇਤਾ ਆ ਗਿਆ ਉਹਦਾ, ਮਾਰਚ 2024 ਤੋਂ ਜੁਲਾਈ 2025 ਦੇ ਵਿੱਚ ਬਿਸ਼ਨੋਈ ਐਂਟਰਪ੍ਰਾਈਜ਼ ਕਹਿੰਦੇ ਵੀ ਉਹਨਾਂ ਨੇ 520 ਕਿਲੋ ਕੋਕੇਨ ਜਿਹੜੀ ਆ ਉਹ ਚੋਰੀ ਕਰ ਲਈ। ਆਪਣੇ ਵਿਰੋਧੀ ਜਿਹੜੇ ਡਰੱਗ ਸਮਗਲਿੰਗ ਕਰ ਰਹੇ ਗਰੁੱਪ ਆ ਉਹਨਾਂ ਦੇ ਕੋਲੋਂ, ਲਾਸ ਐਂਜਲਸ 'ਚ, ਹਾਂਜੀ, LA ਇਲਾਕੇ ਦੇ ਵਿੱਚ ਇਹ ਇਹਨਾਂ ਨੇ ਕੀਤਾ। ਲਾ ਇਨਫੋਰਸਮੈਂਟ ਨੇ ਇੱਕ ਕਹਿੰਦੇ ਵੀ ਇੰਟਰਸੈਪਟ ਕੀਤੀ ਸ਼ਿਪਮੈਂਟ 99.2 ਕਿਲੋ ਕੋਕੇਨ, ਕਿਲੋ ਹੈਰੋਇਨ ਦੀ ਭਗਵਾਨਪੁਰੀਆ ਜਿਹੜੀ ਨੈਟਵਰਕ ਆ ਉਹਦੇ ਨਾਲ ਜਿਹੜੀ ਉਹ ਜੁੜੀ ਹੋਈ। ਇਹ ਜੂਨ 2025 ਇਹ ਜੂਨ 2025 'ਚ। ਤੇ ਸਤੰਬਰ 2025 ਦੇ ਵਿੱਚ ਕੈਨੇਡਾ ਦੀ ਗਵਰਨਮੈਂਟ ਨੇ ਆਫੀਸ਼ੀਅਲੀ ਡੈਜ਼ਿਗਨੇਟ ਕਰਤਾ ਸੀ ਵੀ ਬਿਸ਼ਨੋਈ ਜਿਹੜਾ ਐਂਟਰਪ੍ਰਾਈਜ਼ ਆ, ਲਾਰੈਂਸ ਬਿਸ਼ਨੋਈ ਦਾ ਗਰੁੱਪ ਆ, ਉਹ ਇੱਕ ਟੈਰਰਿਸਟ ਐਂਟਿਟੀ ਹੈਗੀ ਆ। ਦਸੰਬਰ 2025 ਤੋਂ ਲੈ ਕੇ ਜਨਵਰੀ 2026 ਤਾਈਂ ਬਿਸ਼ਨੋਈ, ਬਰਾੜ ਤੇ ਗੋਡਾਰਾ ਇਹਨਾਂ ਨੇ $5 ਮਿਲੀਅਨ ਲੋਕਾਂ ਤੋਂ ਜਿਹੜਾ ਐਕਸਟੋਰਟ ਕੀਤਾ। ਇੱਕ ਜਾਣੇ ਤੋਂ, ਹਰਜੋਤ ਸਿੰਘ ਜੀ, ਤੋਂ ਜਿਹੜਾ 1000 ਓਕਸ ਕੈਲੀਫੋਰਨੀਆ ਦਾ ਰਹਿਣ ਵਾਲਾ ਸੀ। ਤੇ ਇਸੇ ਤਰ੍ਹਾਂ ਅਪ੍ਰੈਲ 2026 ਦੇ ਵਿੱਚ ਭਗਵਾਨਪੁਰੀਆ ਦਾ ਜਿਹੜਾ ਮੈਂਬਰ ਗੁਰਲਾਲ ਸਿੰਘ ਆ, ਉਹਨੇ ਵਿਕਟਮਸ ਨੂੰ ਕੈਲੀਫੋਰਨੀਆ ਦੇ ਵਿੱਚ ਜਿਹੜਾ ਥ੍ਰੈਟ ਕੀਤਾ ਤੇ ਪੂਰੀ ਇਨਫੋਰਮੇਸ਼ਨ ਇੰਡੀਆ 'ਚ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੂੰ ਦਿੰਦੇ ਰਹੇ। ਫਾਲਸ ਮਰਡਰ ਚਾਰजेस ਉਹਨਾਂ ਦੀ ਫੈਮਿਲੀ ਦੇ ਅਗੇਂਸਟ ਲਵਾਉਂਦੇ ਰਹੇ ਪੁਲਿਸ ਨਾਲ ਰਲ ਕੇ। ਜੂਨ 23 ਤੋਂ ਲੈ ਕੇ ਜੁਲਾਈ 1 2026 ਤੱਕ ਜਿਹੜੀਆਂ ਕਹਿੰਦੇ ਵੀ ਗ੍ਰੈਂਡ ਇੰਜਰੀਜ਼ ਰਿਟਰਨ 3 ਸੈਪਰੇਟ ਫੈਡਰਲ ਇੰਡਾਈਟਮੈਂਟਸ ਅਗੇਂਸਟ ਮੈਂਬਰਸ ਆਫ ਡੰਡਾ, ਭਗਵਾਨਪੁਰੀਆ ਤੇ ਬਿਸ਼ਨੋਈ ਆਰਗੇਨਾਈਜੇਸ਼ਨ। ਜੀ, ਇਹ ਗ੍ਰੈਂਡ ਜਿਹੜੀਆਂ ਜਿਊਰੀਜ਼ ਆ ਉਹਨਾਂ ਨੇ ਇਹ 3 ਇੰਡਾਈਟਮੈਂਟ, ਵੱਖ-ਵੱਖ ਫੈਡਰਲ ਇੰਡਾਈਟਮੈਂਟ ਇਹਨਾਂ ਦੇ ਉਲਟ ਜਿਹੜੀਆਂ ਹੋ ਆਈਆਂ। ਸੋ ਇਹਦੇ ਵਿੱਚ FBI, LAPD, RCMP ਇਹ ਤੇ ਨਾਲ ਯੂਰਪ ਦੀਆਂ ਲਾ ਇਨਫੋਰਸਮੈਂਟ ਏਜੰਸੀਜ਼ ਵੀ ਜਿਹੜੀਆਂ ਉਹ ਮਿਲੀਆਂ ਹੋਈਆਂ ਆ। ਹੁਣ ਇੱਥੋਂ ਜਿਹੜਾ ਹਰਜੋਤ ਸਿੰਘ ਜੀ, ਇਹ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ, ਪਿਕਚਰ ਕ੍ਰਿਸਟਲ ਕਲੀਅਰ ਆ ਗਈ ਆ, ਜਿਸ ਦਾ ਖਦਸ਼ਾ ਜਿਹੜਾ ਸਿੱਖ ਪੰਜਾਬੀ ਬੜੇ ਚਿਰ ਤੋਂ ਕਰਦੇ ਆ ਰਹੇ ਸੀਗੇ ਵੀ ਇਹ ਵੀ ਜਿਹੜਾ ਹੁਣ ਜਿਹੜਾ ਡਰੱਗ ਸਮਗਲਿੰਗ ਦਾ ਜਿਹੜਾ ਦੌਰ ਵੀ ਚੱਲਿਆ ਆ ਨਾ, ਵੀ ਇਹਦੇ ਪਿੱਛੇ ਸ਼ੱਕ ਇਹੀ ਪੈਂਦਾ ਆ ਵੀ ਇਹ ਚੱਕਰ ਕੀ ਆ, ਵੀ ਇੰਨੇ ਜ਼ਿਆਦਾ ਲੋਕ ਇੰਨੇ ਜਲਦੀ ਇਹ ਕੀ ਕੰਮ ਕਰ ਰਹੇ ਆ। ਇੱਥੋਂ ਅੱਜ ਦੀ ਜਿਹੜੀ ਇਸ ਇੰਡਾਈਟਮੈਂਟਸ ਦੇ ਨਾਲ ਜਿਹੜੇ ਇਲਜ਼ਾਮਨਾਮੇ ਆ ਇਹਨਾਂ ਦੇ ਤਹਿਤ ਇਹ ਹੁਣ ਪਤਾ ਲੱਗ ਗਿਆ ਵੀ ਇਹ ਭਾਰਤੀ ਮੂਲ ਦੇ ਜਿਹੜੇ ਟਰਾਂਸਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਗਰੁੱਪਸ ਨੇ ਉਹਨਾਂ ਦੇ ਦੁਆਰਾ ਇਹ ਸਾਰੀ ਖੇਡ ਜਿਹੜੀ ਉਹ ਰਚੀ ਗਈ ਆ, ਜਿਨ੍ਹਾਂ ਦੇ ਵਿੱਚ ਅਸੈਸੀਨੇਸ਼ਨ, ਮਰਡਰ ਫਾਰ ਹਾਇਰ, ਐਕਸਟੋਰਸ਼ਨ, ਸ਼ੂਟਿੰਗਸ ਤੇ ਡਰੱਗ ਟ੍ਰੈਫਿਕਿੰਗ ਦਾ ਜਿਹੜਾ ਧੰਦਾ ਆ ਉਹ ਇਸ ਮੌਕੇ ਚਲਾਇਆ ਜਿਹੜਾ ਉਹ ਜਾ ਰਿਹਾ ਹੈਗਾ ਆ। US ਜਿਹੜੇ ਅਸਿਸਟੈਂਟ US ਅਟਾਰਨੀ ਬਿਲ ਅਸਿਆਲੀ, ਉਹਨਾਂ ਨੇ ਕਿਹਾ ਵੀ ਜਿਹੜੇ ਟਰਾਂਸਨੈਸ਼ਨਲ ਕ੍ਰਿਮੀਨਲ ਗੈਂਗਸ ਆ ਜੋ ਕਿ ਫੀਅਰ ਲੋਕਾਂ ਦੇ ਮਨਾਂ 'ਚ ਡਰ, ਡਰੱਗ ਤੇ ਵਾਇਲੈਂਸ ਜੋ ਲੈ ਕੇ ਆ ਰਹੇ ਆ, ਉਹਨਾਂ ਦੇ ਉਲਟ ਪੂਰਾ ਜਸਟਿਸ ਦਾ ਤੇ ਫੈਡਰਲ ਸਰਕਾਰ ਦਾ ਭਾਰ ਜਿਹੜਾ ਉਸ ਨੂੰ ਉਹਨਾਂ ਨੂੰ ਝੱਲਣਾ ਜਿਹੜਾ ਉਹ ਪਵੇਗਾ। ਕਹਿੰਦੇ ਵੀ ਅਸੀਂ ਲਾ ਇਨਫੋਰਸਮੈਂਟ ਏਜੰਸੀਜ਼ US, ਕੈਨੇਡਾ, ਯੂਰਪ, ਏਸ਼ੀਆ ਇਹਨਾਂ ਦੇ ਨਾਲ ਮਿਲ ਕੇ ਜਿਹੜਾ ਉਹ ਕਰ ਰਹੇ ਆ ਤੇ ਟਾਰਗੇਟ ਤੇ ਡਿਸਮੈਂਟਲ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ ਵੀ ਜਿਹੜੀਆਂ ਕ੍ਰਿਮੀਨਲ ਆਰਗੇਨਾਈਜੇਸ਼ਨ ਆ ਜਿੱਥੇ ਵੀ ਆਪਰੇਟ ਕਰਦੀਆਂ ਆ, ਇਹਨਾਂ ਨੂੰ ਕਿਸੇ ਥਾਂ ਦੇ ਉੱਤੇ ਸੁਰੱਖਿਅਤ, ਕਿਸੇ ਵੀ ਮੁਲਕ ਦੇ ਵਿੱਚ ਕੋਈ ਸੁਰੱਖਿਅਤ ਥਾਂ ਜਿਹੜੀ ਆ ਉਹ ਨਾ ਮਿਲੇ। ਤੇ ਕਹਿੰਦੇ ਵੀ ਅੱਜ ਅਸੀਂ ਕੋਆਰਡੀਨੇਟਿਡ
ਆਪਰੇਸ਼ਨ ਸਟ੍ਰਾਈਕਸ ਕੀਤੀਆਂ। ਇਹ 3 ਬਰੂਟਲ ਟਰਾਂਸਨੈਸ਼ਨਲ ਆਰਗੇਨਾਈਜੇਸ਼ਨਸ ਦੇ ਜਿਹੜੇ ਉਲਟ, ਜੋ ਕਿ ਪਰਿਵਾਰਾਂ ਨੂੰ ਟੈਰਰਾਈਜ਼ ਕਰ ਰਹੀਆਂ ਸੀ, ਕਮਿਊਨਿਟੀਜ਼ ਨੂੰ ਐਕਸਪਲੋਇਟ ਕਰ ਰਹੀਆਂ ਸੀ, ਤੇ ਕਈ ਜਾਨਾਂ ਜਿਹੜੀਆਂ ਆ ਇਹਨਾਂ ਦੀ ਵਾਇਲੈਂਸ ਦੇ ਨਾਲ ਜਿਹੜੀਆਂ ਉਹ ਚਲੇ ਗਈਆਂ ਆ। FBI ਦੇ ਲਾਸ ਐਂਜਲਸ ਫੀਲਡ ਆਫਿਸ ਦੇ ਅਸਿਸਟੈਂਟ ਡਾਇਰੈਕਟਰ ਇੰਚਾਰਜ ਪੈਟਰਿਕ ਗ੍ਰੈਂਡੀ ਨੇ ਇਹ ਬਿਆਨ ਦਿੱਤਾ ਹੈਗਾ ਆ। ਇਸੇ ਤਰ੍ਹਾਂ ਜਿਹੜੇ ਪੁਲਿਸ ਚੀਫ ਜਿਮ ਮੈਕਡੋਨਲ ਹੈਗੇ ਲਾਸ ਐਂਜਲਸ ਦੇ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਸਾਰਾ ਆਪਰੇਸ਼ਨ ਹੋਇਆ, ਜਿਹਦੇ ਚ ਇੰਨਾ ਵੱਡੇ ਅਰੈਸਟ ਹੋਏ ਆ, ਇੰਨੀ ਵੱਡੀ ਡਰੱਗ ਫੜੀ ਗਈ ਆ, ਇਹ ਕਹਿੰਦੇ ਵੀ ਇਹ ਸਾਡੀ ਯੂਨਾਈਟਿਡ ਕਮਿਟਮੈਂਟ ਸੀਗੀ LAPD ਦੀ, ਤੇ ਹੋਰ ਜਿਹੜੀਆਂ ਫੈਡਰਲ ਤੇ ਇੰਟਰਨੈਸ਼ਨਲ ਪਾਰਟਨਰ ਸੀਗੇ ਰਲ ਕੇ, ਤੇ ਕਹਿੰਦੇ ਅਸੀਂ ਇਕੱਠੇ ਜਿਹੜੇ ਆ ਇਹ ਕ੍ਰਿਮੀਨਲਸ ਅਰੈਸਟ ਕੀਤੇ ਆ, ਤੇ ਅਸੀਂ ਉਹਨਾਂ ਨੂੰ ਲੈਸਨ ਵੀ ਦੇਣਾ ਚਾਹੁੰਦੇ ਆ ਵੀ ਕੋਈ ਇੱਥੇ ਮਰਡਰ ਕਰਕੇ, ਕਰੂਅਲਟੀ ਕਰਕੇ, ਲੋਕਾਂ ਤੋਂ ਡਰਾ ਕੇ, ਪੈਸੇ ਧਮਕਾ ਕੇ, ਐਕਸਟੋਰਟ ਕਰਕੇ ਤੁਸੀਂ ਕੈਨੇਡਾ ਅਮਰੀਕਾ 'ਚ ਰਹਿ ਨਹੀਂ ਸਕਦੇ। ਰਾਇਲ ਕੈਨੇਡੀਅਨ ਮਾਊਂਟ ਦੇ ਪੁਲਿਸ ਕਮਿਸ਼ਨਰ ਮਾਈਕ ਡੋਹੇਮੀ, ਉਹਨਾਂ ਨੇ ਇਹ ਕਿਹਾ ਵੀ ਅਸੀਂ ਕਿਤੇ ਵੀ ਚਲੇ ਜਾਓ, ਤੁਹਾਨੂੰ ਛੱਡਾਂਗੇ ਨਹੀਂ। ਸੋ ਇਹ ਹੁਣ ਤੁਸੀਂ ਦੇਖੋ ਵੀ ਸ਼ਰੇਆਮ ਜਦੋਂ ਅਮਰੀਕਾ ਦੀ ਸਰਕਾਰ ਕਹਿੰਦੀ ਆ ਵੀ ਇਰਾਨ ਵਰਗੇ ਮੁਲਕ ਉਹ ਟੈਰਰਿਜ਼ਮ ਨੂੰ ਫੈਲਾਉਂਦੇ ਆ, ਡਰੱਗ ਨੂੰ ਫੈਲਾਉਂਦੇ ਆ, ਵੈਨਜ਼ੂਏਲਾ ਦਾ ਪ੍ਰੈਜ਼ੀਡੈਂਟ ਚੱਕ ਕੇ ਇੱਥੇ ਲਿਆਂਦਾ ਜਾ ਸਕਦਾ ਆ, ਕੀ ਅਮਰੀਕਾ ਦੀ ਸਰਕਾਰ ਹੁਣ ਭਾਰਤ ਦੇ ਅਗੇਂਸਟ ਕੋਈ ਐਕਸ਼ਨ ਲਵੂਗੀ? ਇੰਡੀਅਨ ਪੋਲੀਟੀਸ਼ੀਅਨਸ ਦੇ ਅਗੇਂਸਟ ਕੋਈ ਐਕਸ਼ਨ ਲਊਗੀ? ਅਮਰੀਕਾ, ਕੈਨੇਡਾ ਤੇ ਹੋਰ ਵੈਸਟਰਨ ਕੰਟਰੀ 'ਚ ਵਸਦੇ ਹੋਏ ਸਿੱਖ ਆਪਣੇ ਕਾਂਗਰਸਮੈਨ, ਮੈਂਬਰ ਪਾਰਲੀਮੈਂਟ, ਸੈਨੇਟਰਸ ਨੂੰ ਕੰਟੈਕਟ ਕਰਨਗੇ ਵੀ ਇਸ ਕੰਟਰੀ ਨੂੰ ਇੱਕ ਟੈਰਰਿਸਟ ਕੰਟਰੀ ਡਿਕਲੇਅਰ ਕੀਤਾ ਜਾਵੇ, ਜੋ ਅਮਰੀਕਨ ਸਿਟੀਜ਼ਨਸ ਨੂੰ, ਕੈਨੇਡੀਅਨ ਸਿਟੀਜ਼ਨਸ ਨੂੰ ਆਪਣੇ ਇੰਡੀਆ ਤੋਂ ਗੈਂਗਸਟਰ ਭੇਜ ਕੇ ਬਾਹਰਲੇ ਮੁਲਕਾਂ ਦੇ ਵਿੱਚ ਕਤਲ ਕਰਵਾ ਰਹੀ ਆ, ਤੁਹਾਤੋਂ ਪੈਸੇ ਲੁੱਟ ਰਹੀ ਆ, ਤੁਹਾਨੂੰ ਡਰਾ ਰਹੀ ਹੈਗੀ ਆ ਤੇ ਡਰੱਗ ਤੇ ਲਾ ਰਹੀ ਆ ਜੀ। ਤੁਸੀਂ ਦੇਖੋ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਆਰਟੀਕਲ ਛਾਪਿਆ ਗਿਆ ਸੀ, ਇਹ ਕੱਲਾ ਇਹ ਨਹੀਂ ਵੀ ਇੰਡੀਆ ਦੀ ਸਰਕਾਰ ਤਾਂ ਕਰੇ ਰਹੀ ਆ, ਅਮਰੀਕਾ ਦੇ ਵਿੱਚ ਕਈ ਆਰਗੇਨਾਈਜੇਸ਼ਨ ਜਿਹੜੀਆਂ ਇੰਡੀਆ ਦੀਆਂ ਪ੍ਰੌਕਸੀ ਆਰਗੇਨਾਈਜੇਸ਼ਨਸ HAF ਕੋਨਾ ਵਰਗੀਆਂ ਪਿਛਲੇ ਲੰਮੇ ਸਮੇਂ ਤੋਂ ਇਹ ਸਾਰੇ ਕਾਸੇ ਨੂੰ ਖਾਲਿਸਤਾਨ ਜਾਂ ਸਿੱਖਾਂ ਦੇ ਸਿਰ ਤੇ ਜਿਹੜਾ ਮੜ ਰਹੀ ਹੈਗੀ ਆ। ਕੁਝ ਹਫ਼ਤੇ ਪਹਿਲਾਂ ਫਰੇਟ ਵੇਵਸ ਨਾਮ ਦੇ ਮੈਗਜ਼ੀਨ 'ਚ ਆਰਟੀਕਲ ਛਾਪਿਆ ਗਿਆ ਸੀ ਵੀ ਅਮਰੀਕਾ, ਕੈਨੇਡਾ ਦੇ ਵਿੱਚ ਡਰੱਗ ਦਾ ਸਾਰਾ ਧੰਦਾ ਖਾਲਿਸਤਾਨੀ ਟੈਰਰਿਸਟ ਕਰ ਰਹੇ ਹੈਗੇ ਆ। ਅੱਜ ਉਸ ਦਾ ਜਲੂਸ ਨਿਕਲਿਆ ਵੀ ਇਹ ਇੰਡੀਆ ਸਰਕਾਰ ਤੇ ਇੰਡੀਆ ਸਰਕਾਰ ਦੇ ਅੱਤਵਾਦੀ ਬਾਹਰਲੇ ਮੁਲਕਾਂ ਦੇ ਵਿੱਚ ਇਹ ਕੰਮ ਕਰ ਰਹੇ ਹੈਗੇ ਆ। ਹਰਜੋਤ ਸਿੰਘ ਜੀ, ਇਹਦੇ ਵਿੱਚ ਜੇ ਦੇਖਿਆ ਜਾਵੇ ਨਾ, ਇਹ ਹੁਣ ਇੱਥੇ ਸੂਖਮ ਚੀਜ਼ ਨੂੰ ਸਮਝਣ ਦੀ ਜਿਹੜੀ ਜ਼ਰੂਰਤ ਆ। ਟਰਾਂਸਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਗਰੁੱਪਸ ਜਿਹੜਾ ਉਹ ਕਹਿ ਕੇ ਕਿਤੇ ਭਾਰਤ ਦੀ ਸਰਕਾਰ ਇੱਥੋਂ ਬਚਣ ਦੀ ਕੋਸ਼ਿਸ਼ ਨਾ ਕਰ ਜਾਵੇ ਵੀ ਇਹ ਤਾਂ ਜੀ ਉੱਥੇ ਦੇ ਸਿਰਫ ਕੁਝ ਗੈਂਗਸਟਰ ਜਿਹੜੇ ਉਹ ਕਰ ਰਹੇ ਆ, ਪਰ ਇਹ ਜਿਹੜਾ ਲਿੰਕ ਆ ਇਹ ਤੁਹਾਨੂੰ ਸਾਰਿਆਂ ਨੂੰ, ਆਪਣੇ ਜਿਹੜੇ ਲਾਅ ਮੇਕਰਸ, ਇੱਥੋਂ ਦੀ ਲਾਅ ਇਨਫੋਰਸਮੈਂਟ, ਉਹਨਾਂ ਸਾਰਿਆਂ ਨੂੰ ਸਮਝਾਉਣੇ ਪੈਣੇ ਆ ਵੀ ਉੱਥੇ ਸਰਕਾਰ ਦੀ ਪੁਸ਼ਤ ਪਨਾਹੀ ਤੋਂ ਬਗੈਰ ਕੋਈ ਵੀ ਇਦਾਂ ਦਾ ਧੰਦਾ ਚੱਲ ਨਹੀਂ ਸਕਦਾ। ਜਿਹੜਾ ਲਾਰੈਂਸ ਬਿਸ਼ਨੋਈ ਆ, ਜੇ ਉਹ ਜੇਲ੍ਹ 'ਚੋਂ ਬੈਠਾ ਫੋਨਾਂ ਦੇ ਉੱਤੇ ਐਡਾ ਗੈਂਗ ਕਿੱਦਾਂ ਇੰਟਰਨੈਸ਼ਨਲ ਗੈਂਗ ਚਲਾ ਸਕਦਾ, ਇਹ ਸਹਿਜੇ ਅੰਦਾਜ਼ਾ ਜਿਹੜਾ ਆ ਉਹ ਲਾਉਣਾ ਸੌਖਾ ਹੈ। ਸਮਝ ਵੀ ਜਾਂਦੇ ਆ, ਇਦਾਂ ਦੀ ਗੱਲ ਨਹੀਂ ਆ, ਸਮਝਾਓ ਉਹਨਾਂ ਨੂੰ, ਇਹ ਕਿਤੇ ਪਤਲੀ ਗਲੀ 'ਚੋਂ ਨਿਕਲ ਨਾ ਜਾਣ। ਇਸ ਲਈ ਜਿਹੜੇ ਸਿੱਖਾਂ ਦੀਆਂ ਜਥੇਬੰਦੀਆਂ ਆ ਉਹਨਾਂ ਨੂੰ ਹੁਣ ਦਬਾਅ ਪਾਉਣ ਦੀ ਜਿਹੜੀ ਉਹ ਲੋੜ ਜਿਹੜੀ ਉਹ ਹੈਗੀ ਆ। ਇੱਥੇ ਤੁਸੀਂ ਦੇਖਿਓ ਹਰਜੋਤ ਸਿੰਘ ਜੀ, ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਭਾਰਤ ਦੀ ਸਰਕਾਰ ਨੂੰ ਇਸ ਦੇ ਵਿੱਚੋਂ ਬਰੀ ਕਰਨ ਦੇ ਲਈ ਲੰਮੀਆਂ ਪੋਸਟਾਂ ਵੀ ਪੈਣ, ਇਹ ਐਂਗਲ ਹੋਰ ਪਾਸੇ ਵੀ ਲੈ ਕੇ ਜਾਣ ਦੀ ਕੋਸ਼ਿਸ਼ ਕਰਨ, ਤੇ ਫਿਰ ਜਿਹੜੀ ਆ ਉਹ ਸਿੱਖਾਂ ਦੇ ਉੱਤੇ ਇਹ ਜਿਹੜਾ ਭਾਰ ਸੁੱਟਣ ਦੀ ਜਿਹੜੀ ਕੋਸ਼ਿਸ਼ ਵੀ ਹੋਊਗੀ ਆਉਣ ਵਾਲੇ ਦਿਨਾਂ 'ਚ। ਇਹ ਬਹੁਤ ਤੁਸੀਂ ਸਮਝਣਾ ਹੈ ਇਸ ਗੱਲ ਨੂੰ। ਜਿਹੜਾ ਟਰਾਂਸਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਕਹਿ ਕੇ ਸਰਕਾਰ ਨੂੰ ਬਰੀ ਨਹੀਂ ਹੋਣ ਦੇਣਾ ਤੁਸੀਂ। ਜਿਹੜੀ ਭਾਰਤ ਸਰਕਾਰ ਦੇ ਦੁਆਰਾ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇੱਕ ਹਿੱਸਾ ਆ, ਟਰਾਂਸਨੈਸ਼ਨਲ ਆਰਗੇਨਾਈਜ਼ਡ ਗਰੁੱਪ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਆ ਉਹ ਉੱਤੇ ਆ, ਉਹ ਇੱਕ ਅੰਬਰੇਲਾ ਆ, ਉਹਦੇ ਹੇਠਾਂ ਇਹ ਛੋਟੇ ਜਿਹੜੀਆਂ ਚੀਜ਼ਾਂ ਜਿਹੜੀਆਂ ਨਾਲ ਚੱਲ ਰਹੀਆਂ, ਜਿਸ ਦੇ ਵਿੱਚ ਡਰੱਗ ਟ੍ਰੈਫਿਕਿੰਗ, ਐਕਸਟੋਰਸ਼ਨ, ਅਸੈਸੀਨੇਸ਼ਨਸ, ਮਰਡਰ ਫਾਰ ਹਾਇਰ, ਲੋਕਾਂ ਨੂੰ ਡਰਾਉਣਾ ਧਮਕਾਉਣਾ, ਤੁਹਾਡੇ ਵੀਜ਼ਿਆਂ ਦੇ ਲਈ ਬਾਂਹ ਮਰੋੜਨੀ, ਤੁਹਾਡੇ ਪਿੱਛੇ ਪਰਿਵਾਰਾਂ ਨੂੰ ਡਰਾਉਣਾ, ਉਹਨਾਂ ਦੇ ਉੱਤੇ ਗਲਤ ਕੇਸ ਪਾਉਣੇ, ਜੇ ਕਿਸੇ ਦਾ ਕੇਸ ਚੱਲ ਰਿਹਾ ਉਹ ਰਫਾ ਦਫਾ ਕਰਨ ਦੇ ਕਰਕੇ
ਉਹਨਾਂ ਤੋਂ ਇੱਥੇ ਪੁੱਠੇ ਕੰਮ ਜਿਹੜੇ ਉਹ ਕਰਵਾਉਣੇ। ਸੋ ਇਹ ਸਾਰੀਆਂ ਚੀਜ਼ਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟਾ ਇਹ ਹੁਣ ਵਕਤ ਆ ਗਿਆ ਵੀ ਕਾਂਗਰਸ ਦੇ ਵਿੱਚ ਜਿਹੜੀਆਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਚੱਲ ਰਹੇ ਆ ਉਹਨਾਂ ਨੂੰ ਜ਼ੋਰ ਪਾਇਆ ਜਾਵੇ। ਇਹ ਜਿਹੜੀ ਰਿਪੋਰਟ ਆ, ਇਹ 3 ਜਿਹੜੀਆਂ ਇੰਡਾਈਟਮੈਂਟਸ ਆ, ਇਲਜ਼ਾਮਨਾਮੇ ਆ, ਜਿਸ ਦੇ ਵਿੱਚ ਬਿਸ਼ਨੋਈ ਗੈਂਗ, ਭਗਵਾਨਪੁਰੀਆ, ਗੁਦਾਰਾ, ਗੁਰਲਾਲ, ਹੋਰ ਕਿੰਨੇ ਜਿਹੜੇ ਨਾਮ ਆ ਜਿਹੜੇ ਹਰਜੋਤ ਸਿੰਘ ਜੀ ਉਹ ਸਾਹਮਣੇ ਆਏ ਆ। FBI, LAPD, RCMP, ਯੂਰਪੀਅਨ, ਯੂਰੋਪੋਲ ਵਾਲੇ, ਉਹ ਸਾਰੇ ਜਾਣੇ ਜੁੜ ਕੇ ਇਹਨਾਂ ਨੂੰ ਜਿਹੜਾ ਉਹਨਾਂ ਨੇ ਨੰਗਿਆਂ ਕੀਤਾ ਆ। ਅਲਮੋਂਟੇ ਦੇ ਵਿੱਚ 6 ਜਾਣੇ, ਇਹਨਾਂ ਨੇ 7 ਜਾਣੇ ਗ੍ਰਿਫਤਾਰ ਕੀਤੇ, ਕੁੱਲ 22 ਜਾਣੇ ਗ੍ਰਿਫਤਾਰ ਹੋਏ, 37 ਜਾਣਿਆਂ ਦਾ ਜਿਹੜਾ ਨਾਮ ਆਇਆ ਆ। ਇਹ ਜਿਹੜਾ ਲਿੰਕ ਸਿੱਧਾ ਭਾਰਤ ਦੀ ਸਰਕਾਰ, ਭਾਰਤ ਦੀ ਸਟੇਟ ਸਪਾਂਸਰਡ ਜਿਹੜੇ ਲੋਕ ਆ, ਇਹ ਚੀਜ਼ ਜਿਹੜੀ ਹੁਣ ਦਿਖਾਉਣ ਦਾ ਵਕਤ ਜਿਹੜਾ ਉਹ ਆਇਆ ਆ। ਸੋ ਇਹ ਕਰਕੇ ਆਪਾਂ ਇੰਨੀ ਕੁ ਗੱਲ ਦੇ ਨਾਲ, ਚਲੋ ਇਹਨਾਂ ਦਾ ਧੰਨਵਾਦ ਇਹਨਾਂ ਦੀ ਇਹ ਸਾਰੀਆਂ ਏਜੰਸੀਜ਼ ਦਾ ਜਿਨ੍ਹਾਂ ਨੇ ਇਹਨਾਂ ਨੂੰ ਇੱਕ ਹਿਸਾਬ ਦੇ ਨਾਲ ਨੰਗਿਆਂ ਕਰ ਦਿੱਤਾ। ਅਗਲੀ ਜ਼ਿੰਮੇਵਾਰੀ ਐਜ਼ ਏ ਕਮਿਊਨਿਟੀ ਹੁਣ ਆਪਣੀ ਆ ਵੀ ਇਹ ਲਿੰਕ ਜਿਹੜਾ ਜੋੜ ਕੇ ਜਿਹੜਾ ਉਹ ਦਿਖਾਉਣਾ ਵੀ ਇਹ ਜਿਹੜੇ ਕ੍ਰਾਈਮ, ਟਰਾਂਸਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਗਰੁੱਪਸ ਆ, ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹੀ ਇੱਕ ਪਾਰਟ ਆ ਤੇ ਇਵੈਂਚੁਅਲੀ ਇਹ ਭਾਰਤ ਦੀ ਸਰਕਾਰ, ਸਟੇਟ, ਉਹਨਾਂ ਦੇ ਦੁਆਰਾ ਉਹਨਾਂ ਦੀਆਂ ਕਠਪੁਤਲੀਆਂ ਬਣ ਕੇ ਇਹ ਸਾਰਾ ਕੁਝ ਇਹਨਾਂ ਚੀਜ਼ਾਂ ਨੂੰ ਅੰਜਾਮ ਦੇ ਰਹੇ ਆ, ਜਿਸ ਦੇ ਵਿੱਚ ਲੋਕਾਂ ਨੂੰ ਡਰਾਉਣਾ, ਧਮਕਾਉਣਾ, ਕਤਲ ਕਰਨਾ, ਉਹ ਸਾਰੀਆਂ ਚੀਜ਼ਾਂ ਤਾਂ ਸ਼ਾਮਲ ਹੀ ਆ, ਜਿਸ ਦੇ ਵਿੱਚ ਇਹਦੇ ਵਿੱਚ ਨਾਲ ਦੇ ਨਾਲ ਸਿੱਖਾਂ ਨੂੰ ਬਦਨਾਮ ਕਰਨਾ, ਖਾਲਿਸਤਾਨ ਦੀ ਲਹਿਰ ਨੂੰ ਬਦਨਾਮ ਕਰਨ ਦੀ ਵੀ ਗੱਲ ਇਸ ਦੇ ਵਿੱਚ ਨਾਲ ਇਹ ਜਿਹੜੀ ਡਰੱਗ ਟ੍ਰੈਫਿਕਿੰਗ ਕਰਕੇ ਜਿਹੜੀ ਆ ਰਹੀ ਆ। ਪਿਛਲੇ ਕਈ ਵਾਰ ਤੋਂ ਹਰਜੋਤ ਸਿੰਘ ਜੀ ਤੁਸੀਂ ਮੈਂ ਦੇਖਿਆ ਹੋਣਾ, ਦੇਖੋ ਸਾਰੇ ਜਣੇ ਜਿੰਨੇ ਇੱਥੇ ਰਹਿੰਦੇ ਲੰਮੇ ਅਰਸੇ ਤੋਂ, ਆਪਾਂ ਨੂੰ ਪਤਾ ਵੀ ਆਪਣੇ ਜਿੰਨੇ ਵੀ ਇੱਥੇ ਪੰਜਾਬੀ ਜਾਂ ਸਿੱਖ ਰਹਿੰਦੇ ਜ਼ਿਆਦਾਤਰ, ਚਲੋ ਸਿੰਘ ਤਾਂ ਵਰਤਦੇ ਹੀ ਆ, ਲਾਸਟ ਨੇਮ ਆਪਣਾ ਜ਼ਰੂਰ ਲਾਉਂਦੇ ਆ। ਤੁਸੀਂ ਰੀਸੈਂਟਲੀ ਪਿਛਲੀਆਂ ਜਿੰਨੀਆਂ ਇਹ ਲੋਕ ਫੜੇ ਗਏ ਆ ਨਾ, ਉਹਨਾਂ ਦੇ ਦੇਖਿਓ ਜਿੰਨੇ ਵੀ ਫੜੇ ਜਾਣ ਵਾਲੇ ਆ, ਉਹਨਾਂ ਨੇ ਸਪੈਸੀਫਿਕਲੀ ਜਿਹੜਾ ਉਹ ਸੋਚ ਕੇ ਲਾਸਟ ਨੇਮ ਸਿਰਫ ਸਿੰਘ ਵਰਤ ਰਹੇ ਆ। ਇਹ ਕਿਉਂ ਵਰਤ ਰਹੇ ਆ? ਅੱਜ ਆ ਜਿਹੜੀ ਇੰਡਾਈਟਮੈਂਟ ਆ ਉਹ ਸਾਰੇ ਚੱਕਰਵਿਊ ਨੂੰ, ਉਹ ਸਾਰੇ ਸਰਕਲ ਨੂੰ ਜੋੜਦੀ ਆ, ਕਿਉਂਕਿ ਇਹਨਾਂ ਦਾ ਕੰਮ ਆ ਵਿੱਚ ਹੀ ਜਿਹੜਾ ਇਹ ਡਰੱਗ ਸਮਗਲਿੰਗ ਕਰਨੀ ਤੇ ਨਾਲ ਸਿੱਖਾਂ ਨੂੰ ਬਦਨਾਮ ਜਿਹੜਾ ਆ ਇਸ ਦੇ ਵਿੱਚ ਕਰਨਾ। ਯਾਦ ਸੀਗਾ ਹਰਜੋਤ ਸਿੰਘ ਜੀ, ਕੈਨੇਡਾ ਦੇ ਵਿੱਚ ਇੱਕ ਜਿਹੜਾ ਮੋਨਾ ਬੰਦਾ ਸੀਗਾ, ਮੈਨੂੰ ਲੱਗਦਾ ਸ਼ਾਇਦ ਉਹ ਹਿੰਦੂ ਬੰਦਾ ਹੀ ਸੀਗਾ, ਜਿਹੜਾ ਫੜਿਆ ਗਿਆ ਸੀਗਾ ਡਰੱਗ ਸਮਗਲਿੰਗ ਵਾਲੇ ਮਾਮਲੇ 'ਚ, ਤੇ ਕਹਿੰਦਾ ਜੀ ਫੋਟੋ ਜਦੋਂ ਦੀ ਕ੍ਰਾਈਮ ਵਾਲੀ ਜਿਹੜੀ ਉਹ ਖਿੱਚਣੀ ਸੀ, ਉਹਨੇ ਪੱਗ ਬੰਨ ਕੇ ਖਿਚਾਈ। ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਉਹ ਸਿੱਖਾਂ ਨੂੰ ਤੇ ਉਹ ਆਇਡੈਂਟੀਟੀ ਨੂੰ ਬਦਨਾਮ ਕਰਨ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਸੀ। ਸੋ ਇਹ ਸਾਰੀਆਂ ਚੀਜ਼ਾਂ ਨੂੰ ਰਲਾ ਕੇ ਜਿਹੜਾ ਉਹ ਦੇਖੋ ਵੱਡੀ ਜਿਹੜੀ ਚੀਜ਼ ਆ, ਵੱਡਾ ਜਿਹੜਾ ਆ ਜਿਸ ਨੇ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ ਇਹ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਇਹ ਜਿਹੜੇ 3 ਗਰੁੱਪਾਂ ਦਾ ਨਾਮ ਸਾਹਮਣੇ ਇਹ ਆਇਆ ਆ। ਸੋ ਇਹ ਚੀਜ਼ਾਂ ਨੂੰ ਜਿਹੜਾ ਸਾਰੇ ਜਾਣੇ ਸਮਝਣ, ਦੇਖਣ ਤੇ ਹੁਣ ਜ਼ੋਰ ਪਾਉਣ, ਜਿੰਨੀਆਂ ਵੀ ਜਥੇਬੰਦੀਆਂ ਗੁਰੂ ਘਰਾਂ ਦੀ ਪ੍ਰਬੰਧ ਦੇ ਲਈ ਤੁਸੀਂ ਆਪਸ ਦੇ ਵਿੱਚ ਕਈ ਵਾਰੀ ਗੁੱਥਮ ਗੁੱਥਾ ਹੋ ਜਾਂਦੇ ਆ ਇਲੈਕਸ਼ਨਾਂ ਦੇ ਵਿੱਚ, ਕਈ ਵਾਰੀ ਕਈ ਕੁਛ ਇੱਕ ਦੂਜੇ ਨੂੰ ਤੁਸੀਂ ਕਹਿੰਦੇ ਰਹਿੰਦੇ ਆ, ਉਹ ਚੀਜ਼ਾਂ ਲਾਂਭੇ ਕਰਦੇ ਹੋ। ਇਹ ਵੱਡੀ ਜਿਹੜੀ ਚੁਣੌਤੀ ਆ, ਇਹ ਵੱਡਾ ਜਿਹੜਾ ਤੁਹਾਡੇ ਉੱਤੇ ਹਮਲਾ ਆ, ਕਿਉਂਕਿ ਇਹ ਤਾਂ ਗੈਂਗਸ ਦੇ ਜ਼ਰੀਏ ਤੇ ਜਿਹੜੀਆਂ ਭਾਰਤ ਦੀਆਂ ਪ੍ਰੌਕਸੀਜ਼ ਆ ਉਹਨਾਂ ਦੇ ਜ਼ਰੀਏ ਤੁਹਾਡੇ ਉੱਤੇ ਹਰ ਤਰ੍ਹਾਂ ਦੇ ਹਮਲੇ ਅੰਦਰੋਂ ਬਾਹਰੋਂ ਜਿਹੜੇ ਹੋ ਰਹੇ ਆ, ਤੇ ਆਪਾਂ ਇਕੱਠੇ ਹੋ ਕੇ ਜਿਹੜਾ ਉਹ ਤੁਰੀਏ, ਸਮਝੀਏ ਇਹਨਾਂ ਦੀਆਂ ਚਾਲਾਂ ਨੂੰ, ਜਿਹੜਾ ਉਹ ਸਮਝਣ ਦੀ ਕੋਸ਼ਿਸ਼ ਜਿਹੜਾ ਉਹ ਕਰੀਏ। ਉਹ ਚਲੋ ਮਹਾਰਾਜ ਦੀ ਕਹਿ ਲਓ ਵੀ ਜਿੱਦਾਂ ਕਹਿ ਲਓ ਵੀ ਕਲਾ ਵਰਤਦੀ ਹੁੰਦੀ ਆ ਤੇ ਇਹ ਨੰਗਿਆਂ ਹੁੰਦੇ ਜਾਂਦੇ ਆ ਵੀ ਇਹ ਜਿਹੜੇ ਹੁਣ ਐਕਸਪੋਜ਼ ਹੋ ਰਹੇ ਆ, ਇਸ ਮੌਕਿਆਂ ਦਾ ਜਿਹੜਾ ਉਹ ਫਾਇਦਾ ਚੱਕਣ ਦੀ ਜਿਹੜੀ ਜ਼ਰੂਰਤ ਆ। ਇਹਨਾਂ 3 ਇੰਡਾਈਟਮੈਂਟਸ ਨੇ ਕਲੀਅਰ ਕਰ ਦਿੱਤਾ ਭਾਈ ਨਿੱਜਰ ਹੁਣਾਂ ਦੀ ਅਸੈਸੀਨੇਸ਼ਨ ਦੇ ਵਿੱਚ ਸਿੱਧਾ ਹੀ ਇਹਨਾਂ ਦਾ ਜਿਹੜਾ ਉਹ ਲਿੰਕ ਸੀ। ਉਦਾਂ ਕਿਸੇ ਨੂੰ ਕੋਈ ਪਹਿਲਾਂ ਸ਼ੱਕ ਸੁਦਾ ਕੋਈ ਸੀਗਾ ਨਹੀਂ, ਕੈਨੇਡਾ ਦੇ ਵਿੱਚ ਕੇਸ ਚੱਲ ਵੀ ਰਿਹਾ ਹੈ ਉਸ ਬਾਬਤ, ਪਰ ਹੁਣ ਇਹ ਜਿਹੜੇ 3 ਇੰਡਾਈਟਮੈਂਟ ਦੇ ਨਾਲ ਇਹ ਕਲੀਅਰ ਹੋ ਗਿਆ ਵੀ ਭਾਰਤੀ ਰਨ ਜਿਹੜੇ ਟਰਾਂਸਨੈਸ਼ਨਲ ਆਰਗੇਨਾਈਜ਼ਡ ਗਰੁੱਪਸ ਨੇ, ਉਹਨਾਂ ਦੇ ਦੁਆਰਾ ਇਹ ਸਾਰੀਆਂ ਕਰਤੂਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। 100 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਸਿੱਖਾਂ ਨੂੰ ਬਾਹਰਲੇ ਮੁਲਕਾਂ 'ਚ ਵਸਦਿਆਂ ਨੂੰ। ਕਦੇ ਤੁਸੀਂ ਸੁਣਿਆ ਨਹੀਂ ਸੀ ਵੀ ਇੱਥੇ ਜਿਹੜੀਆਂ ਐਕਸਟੋਰਸ਼ਨਸ ਹੁੰਦੀਆਂ ਹੈਗੀਆਂ, ਕਿਲਿੰਗ ਹੁੰਦੀਆਂ ਹੈਗੀਆਂ, ਡਰੱਗ ਟ੍ਰੈਫਿਕਿੰਗ ਹੁੰਦੀ ਹੈ। ਇਹ ਸਿਰਫ ਪਿਛਲੇ 5-7 ਸਾਲਾਂ ਤੋਂ ਜਿਹੜੀਆਂ ਖਬਰਾਂ ਆਈਆਂ। ਇੰਡੀਆ ਦੀ ਸਰਕਾਰ ਨੇ ਪੂਰਾ ਜ਼ੋਰ ਲਾਇਆ ਵੀ ਇਹ ਜਿਹੜੇ ਆ ਸਿੱਖ ਆ, ਇਹ ਡਰੱਗ ਵੇਚਦੇ ਆ, ਇਹਨਾਂ ਦੇ ਖਾਲਿਸਤਾਨ ਨਾਲ ਸੰਬੰਧ ਹੈਗੇ ਆ, ਜਿਹੜੇ ਓਨੈਸਟ ਵਰਕ ਕਰ ਰਹੇ ਹੈਗੇ ਉਹਨਾਂ ਨੂੰ, ਪੂਰੀ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ।
ਇਹ 'ਚ ਹੁਣ ਕਲੀਅਰ ਹੋ ਗਿਆ ਸਿੱਧੀ ਇੰਡੀਆ ਦੀ ਸਰਕਾਰ ਆ। ਲਾਰੈਂਸ ਬਿਸ਼ਨੋਈ ਦਾ ਨਾਂ ਵਰਤਿਆ ਜਾ ਰਿਹਾ ਕਿਉਂਕਿ ਉਹਨਾਂ ਦੇ ਕੋਲ ਹੀ ਆ ਜੇਲ੍ਹ ਦੇ ਵਿੱਚ, ਉਹ ਗਰੁੱਪ ਬਿਲਕੁਲ ਉਹਨਾਂ ਦੇ ਕੋਲ ਹੀ ਆ ਜੇਲ੍ਹ ਦੇ ਵਿੱਚ। ਸੋ ਜਿੰਨੀ ਵੀ ਇਹ ਆਪਾਂ ਰਿਪੋਰਟਿੰਗ ਤੁਹਾਡੇ ਨਾਲ ਸਾਂਝੀ ਕਰ ਰਹੇ ਆ, ਇਹ ਸਾਰੀ ਜਿਹੜੀ ਆ ਅਨਸੀਲਡ ਫੈਡਰਲ ਗ੍ਰਾਂਡ ਜੂਰੀ ਇੰਡਾਈਟਮੈਂਟਸ ਹੋਈਆਂ ਹੈਗੀਆਂ ਆ, ਉਹਨਾਂ ਵੱਲ ਦੇਖ ਕੇ ਜੋ ਜੂਨ 23 ਤੋਂ ਲੈ ਕੇ ਜੁਲਾਈ 1 ਤੱਕ ਯੂਐਸ ਦੀ ਡਿਸਟ੍ਰਿਕਟ ਕੋਰਟ 'ਚ ਫਾਈਲ ਹੋਈਆਂ ਆ। ਇਸ ਤੋਂ ਬਿਨਾਂ ਜਿਹੜੀਆਂ FBI ਤੇ ਲਾਸ ਐਂਜਲਸ ਦੇ ਜਿਹੜੇ ਫੀਲਡ ਆਫਿਸ ਹੈਗੇ ਆ, ਯੂਐਸ ਅਟਾਰਨੀ ਦੇ ਆਫਿਸ, ਲਾਸ ਐਂਜਲਸ ਦੀ ਪੁਲਿਸ ਡਿਪਾਰਟਮੈਂਟ ਤੇ RCMP ਜਿਹੜੀ ਕੈਨੇਡਾ ਦੀ ਹੈਗੀ ਆ, ਰਾਇਲ ਕੈਨੇਡੀਅਨ ਮਾਊਂਟ ਪੁਲਿਸ, ਉਹਨਾਂ ਦੀਆਂ ਸਟੇਟਮੈਂਟਸ ਆਪਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਆ। ਗੂਗਲ ਕਰ ਲਿਓ, ਅੱਜ ਪੂਰਾ ਇੰਡੀਆ ਦਾ ਜਲੂਸ ਨਿਕਲਿਆ ਆ। ਇੰਡੀਆ ਦੀ ਸਰਕਾਰ ਐਕਸਪੋਜ਼ ਹੋ ਗਏ ਪੂਰੇ ਪੂਰਾ। ਹੁਣ ਬਾਹਰ ਵਸਦੇ ਜਿਹੜੇ ਮਿਨੋਰਿਟੀਜ਼ ਆ, ਬਾਹਰ ਵਸਦੇ ਜਿਹੜੇ ਸਿੱਖ ਆ, ਚਾਹੇ ਹਿੰਦੂ ਵੀ ਆ, ਉਹਨਾਂ ਨੂੰ ਆਪਣੀਆਂ ਸਰਕਾਰਾਂ ਨੂੰ ਕੰਟੈਕਟ ਕਰਕੇ ਜਿਹੜਾ ਭਾਰਤ ਸਰਕਾਰ ਆ, ਇਹ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਉੱਥੇ ਦੇ ਜਿੰਨੇ ਪੋਲੀਟੀਸ਼ੀਅਨ ਆ ਉਹਨਾਂ ਦੇ ਸਾਰਿਆਂ ਦੇ ਵੀਜ਼ੇ ਰੱਦ ਕੀਤੇ ਜਾਣ। ਉਸ ਮੁਲਕ ਨੂੰ ਈਵਨ ਟੈਰਰਿਸਟ ਮੁਲਕ ਡਿਕਲੇਅਰ ਕੀਤਾ ਜਾਣਾ ਚਾਹੀਦਾ, ਜਿੱਦਾਂ ਅਮਰੀਕਾ ਵਾਲੇ ਈਰਾਨ ਨੂੰ, ਵੈਨਜ਼ੂਏਲਾ ਨੂੰ ਜਾਂ ਰਸ਼ੀਆ ਤੱਕ ਦੇ ਮੁਲਕ ਨੂੰ ਕਹਿ ਰਹੇ ਆ ਵੀ ਇਹ ਸਾਡੇ ਮੁਲਕਾਂ 'ਚ ਆ ਕੇ ਅਮਰੀਕਨ ਸਿਟੀਜ਼ਨਸ ਨੂੰ, ਆਪਾਂ ਸਾਰੇ ਅਮਰੀਕਨ ਸਿਟੀਜ਼ਨ ਆ, ਅਮਰੀਕਨ ਸਿਟੀਜ਼ਨਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਅਮਰੀਕਨ ਸਿਟੀਜ਼ਨ ਤੋਂ ਮਨੀ ਐਕਸਟੋਰਟ ਕਰ ਰਹੇ ਆ। ਅਮਰੀਕਨ ਸਿਟੀਜ਼ਨਸ ਦੇ ਰਿਸ਼ਤੇਦਾਰ ਜਿਹੜੇ ਇੰਡੀਆ 'ਚ ਆ, ਉਹਨਾਂ ਨੂੰ ਡਰਾ ਧਮਕਾ ਰਹੇ ਹੈਗੇ ਆ। ਸੋ ਹੁਣ 9:57 ਹੋਏ ਆ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ। ਹੁਣ ਤੋਂ ਅੱਧੇ ਘੰਟੇ ਬਾਅਦ ਇਹ ਪੂਰੀ ਜਿਹੜੀ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈਗੀ ਆ ਉੱਥੇ ਐਲਮੋਂਟੇ ਸ਼ਹਿਰ ਦੇ ਵਿੱਚ, ਜਿੱਥੇ ਇਹ ਸਾਰੀਆਂ ਏਜੰਸੀਆਂ ਪੂਰਾ ਐਕਸਪੋਜ਼ ਕਰਨੀਆਂ ਵੀ ਕਿਸ ਤਰ੍ਹਾਂ ਇਹ ਜਿਹੜੇ ਗੈਂਗਸਟਰ ਹੈਗੇ ਆ ਉਹ ਡਰੱਗ ਦਾ ਧੰਦਾ ਕਰਦੇ ਸੀ, ਕਿਸ ਤਰ੍ਹਾਂ ਉਹ ਸਿੱਖਾਂ ਨੂੰ ਮਾਰ ਰਹੇ ਸੀ, ਕਿਸ ਤਰ੍ਹਾਂ ਜਿਹੜੇ ਆ ਉਹ ਮਨੀ ਐਕਸਟੋਰਟ ਕਰ ਰਹੇ ਸੀ। ਜੀ ਬਿਲਕੁਲ। ਸੋ US, ਕੈਨੇਡਾ ਤੇ ਯੂਰਪ ਦੇ ਸਾਂਝੇ ਜਿਹੜੇ ਇਹ ਕਹਿ ਸਕਦੇ ਹਾਂ ਵੀ ਯਤਨਾਂ ਦੇ ਸਦਕਾ ਆਪਰੇਸ਼ਨ ਹਾਰਡਬਾਲ ਦੇ ਵਿੱਚ ਜਿਹੜੀਆਂ 3 ਇੰਡਾਈਟਮੈਂਟ ਤੇ 37 ਜਾਣਿਆਂ ਦੇ ਨਾਮ ਸਾਹਮਣੇ ਜਿਹੜੇ ਉਹ ਆਏ ਆ, ਤੇ ਉਹ 3 ਜਿਹੜੀਆਂ ਭਾਰਤ ਦੀਆਂ ਟਰਾਂਸਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਗਰੁੱਪਸ ਦੇ ਮੈਂਬਰ ਨੇ, ਤੇ ਉਹਨਾਂ ਦੇ ਦੁਆਰਾ ਅਸੈਸੀਨੇਸ਼ਨ ਜਿਹੜੀ ਭਾਈ ਨਿੱਜਰ ਹੋਣਾ ਦੀ, ਇੱਕ ਇੰਡੀਆ ਦੇ ਵਿੱਚ BS ਨਾਂ ਦੇ ਜਿਹੜੇ ਉਹ ਬੰਦੇ ਦੀ ਐਕਸਟੋਰਸ਼ਨ, ਤੇ ਹੋਰ 1000 ਓਕਸ ਦੇ ਵਿੱਚ ਜਿਹੜਾ ਇੱਕ ਮਿਲੀਅਨਸ ਆਫ ਲੋਕਾਂ ਨੂੰ ਮਿਲੀਅਨਸ ਆਫ ਡਾਲਰਸ ਦੀ ਜਿਹੜੀ ਐਕਸਟੋਰਸ਼ਨ ਕੀਤੀ। ਰਵਿੰਦਰ ਸਿੰਘ ਢੰਡਾ ਜਿਹੜਾ ਕਿ ਜੌਨ ਵਿਕ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ, ਵਨਕੂਵਰ ਤੋਂ ਜੋ ਸੀਗਾ, ਉਹਨੇ ਇੰਟਰਨੈਸ਼ਨਲ ਸਮਗਲਿੰਗ ਗਰੁੱਪ ਕੀਤਾ। ਇੱਕ ਦੂਜੇ ਦੀ ਜਿਹੜੀ ਆ ਉਹ ਸਮਗਲਿੰਗ ਆ, ਉਹ ਚੋਰੀ ਜਿਹੜੀ ਉਹ ਕਰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਜਿਹੜੀਆਂ ਉਹ ਆ ਚੁੱਕੀਆਂ ਆ। ਭਾਰਤ ਦੀ ਸਰਕਾਰ ਦੀ ਸ਼ਹਿ ਦੇ ਉੱਤੇ ਇਹ ਜਿਹੜੇ ਗਰੁੱਪ ਆ ਉਹ ਸਿੱਖਾਂ ਦੇ ਕਤਲ ਤੋਂ ਲੈ ਕੇ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਆ ਉਹਦੇ ਵਿੱਚ ਪੂਰੀ ਤਰ੍ਹਾਂ ਰਲੇ ਹੋਏ ਆ। ਤੇ ਇਹਨਾਂ ਨੇ ਇਹ ਜਿਹੜੇ ਆ 22 ਜਾਣੇ ਇਹ 37 ਚੋਂ ਜਿਹੜੇ ਹਰਜੋਤ ਸਿੰਘ ਜੀ ਆਲਰੇਡੀ ਗ੍ਰਿਫਤਾਰ ਕਰ ਲਏ ਹੈਗੇ ਆ। ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਉਹ ਦੇਖ ਰਹੇ ਆ ਵੀ ਉਹਨਾਂ ਦੇ ਵਿੱਚੋਂ 6 ਜਾਂ 7 ਜਾਣੇ 7 ਜਾਣੇ ਜਿਹੜੇ ਉਹ ਕੈਲੀਫੋਰਨੀਆ ਦੇ LA ਇਲਾਕੇ ਦੇ ਵਿੱਚ, ਸਦਰਨ ਕੈਲੀਫੋਰਨੀਆ ਦੇ ਵਿੱਚੋਂ ਅਲਮੋਂਟੇ ਦੀਆਂ ਰੇਡਸ ਦੇ ਵਿੱਚ ਉਹਨਾਂ ਨੇ ਗ੍ਰਿਫਤਾਰ ਜਿਹੜੇ ਉਹ ਕੀਤੇ ਜਿਹੜੇ ਉਹ ਹੈਗੇ ਆ। ਸੋ ਇਹ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਵਾਰਨਿੰਗ ਵੀ ਆ ਉਹਨਾਂ ਸਾਰੇ ਜਿਹੜੇ ਸੋ ਕਾਲਡ ਗੈਂਗਸਟਰਸ ਦੀ, ਇਹਨਾਂ ਗਰੁੱਪਾਂ ਦੇ ਨਾਲ ਜੁੜੇ ਹੋਏ ਵੀ ਨੰਬਰ ਤੁਹਾਡਾ ਵੀ ਜਿਹੜਾ ਉਹ ਜਲਦੀ ਲੱਗ ਸਕਦਾ ਹੈ। ਜੂਨ 18 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਨੂੰ ਜੋ ਸਰੀ ਦਾ ਗੁਰਦੁਆਰਾ ਸਾਹਿਬ ਆ ਉੱਥੇ ਗੋਲੀਆਂ ਮਾਰ ਕੇ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਸੀ। ਤੇ ਅੱਜ ਜੁਲਾਈ 7 ਹੈਗੀ ਆ, 3 ਸਾਲ ਹੋ ਗਏ। 3 ਸਾਲਾਂ ਬਾਅਦ ਇਹ ਜਿਹੜੇ ਆ ਹੁਣ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਭਾਰਤੀ ਮੂਲ ਦੇ, ਜਿਹੜੇ ਭਾਰਤੀ ਸਰਕਾਰ ਦੇ ਜਿਹੜੇ ਅੱਤਵਾਦੀ ਆ, ਉਹਨਾਂ ਨੂੰ ਅਮਰੀਕਾ ਦੀ ਸਰਕਾਰ ਨੇ ਅਰੈਸਟ ਕੀਤਾ ਹੈਗਾ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਆ ਉਹ ਹੁਣ ਸਮਾਪਤ ਹੈ, ਤੇ ਵੱਧ ਤੋਂ ਵੱਧ ਸਾਰੇ ਜਾਣੇ ਜਿਹੜਾ ਆ ਉਹ ਇਸ ਚੀਜ਼ ਨੂੰ, ਇਸ ਨੂੰ ਸ਼ੇਅਰ ਜਿਹੜਾ ਉਹ ਕਰੋ, ਤਾਂ ਜੋ ਇੱਥੇ ਵਾਪਰ ਰਿਹਾ ਆ ਉਹਦੇ ਬਾਰੇ ਪਤਾ ਲੱਗੇ। ਤੇ ਹੁਣ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਚਿੱਠੀਆਂ ਜਿਹੜੀਆਂ ਨਾ ਇੱਕ ਵਾਰੀ ਫੇਰ ਗਵਰਨਰ ਆਫਿਸ ਨੂੰ ਘੱਲਣੀਆਂ ਚਾਹੀਦੀਆਂ ਸਾਰਿਆਂ ਨੂੰ, ਵੀ ਜਿਹੜਾ ਦੇਖ ਲਾ ਵੀ ਤੂੰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਾਈ ਜਿਹੜਾ ਤੂੰ ਫੇਲ ਕੀਤਾ, ਉਸ ਨੂੰ ਵੀਟੋ ਕੀਤਾ, ਇਹ ਉਹੀ ਆ ਜਿਸ ਦੇ ਕਰਕੇ ਅਜਿਹੇ ਲੋਕ
ਫੜੇ ਜਾਣੇ ਸੀ। ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਰੁਕਣੀਆਂ ਸੀਗੀਆਂ। ਅਸੀਂ ਧੰਨਵਾਦ ਕਰਦੇ ਹਾਂ ਲਾਅ ਐਨਫੋਰਸਮੈਂਟ ਏਜੰਸੀਜ਼ ਦਾ ਵੀ ਉਹਨਾਂ ਨੇ ਇਹ ਸਾਰੇ ਜਣਿਆਂ ਦੇ ਉੱਤੇ ਨੱਥ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਆ ਉਸ ਦੇ ਵਿੱਚ ਅੱਗੇ ਜਿਹੜੇ ਉਹ ਕਦਮ ਜਿਹੜੇ ਉਹ ਵਧਾਏ ਹੈਗੇ ਆ। ਤਾਂ ਇੱਥੋਂ ਇਹ ਪਤਾ ਲੱਗਦਾ ਹੀ ਆ ਵੀ ਤੇਰੇ ਕੋਲ ਗਲਤੀ ਹੋਈ ਆ ਗੈਵਿਨ ਨਿਊਸਮ ਵੀ ਤੂੰ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਇਸ ਬਿੱਲ ਨੂੰ ਜਿਹੜਾ ਵੀਟੋ ਜਿਹੜਾ ਉਹ ਕੀਤਾ ਹੈਗਾ ਆ। ਇਹਦੇ ਨਾਲ ਕੈਲੀਫੋਰਨੀਆ ਦੀ ਪੁਲਿਸ ਨੂੰ ਲਾਅ ਐਨਫੋਰਸਮੈਂਟ ਨੂੰ ਵੀ ਸਾਰਾ ਕੁਛ ਜਿਹੜਾ ਉਹ ਪਤਾ ਲੱਗਣਾ ਸੀਗਾ ਵੀ ਇੱਦਾਂ ਆਹ ਜਿਹੜੇ ਤਰੀਕੇ ਆ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਆ। ਤੇ ਹੁਣ ਜਿਹੜੇ ਮਤੇ ਇਸ ਟਾਈਮ ਵੇਟ ਕਰ ਰਹੇ ਆ, ਜਿਹੜੇ ਪ੍ਰਪੋਜ਼ਲਸ ਵੇਟ ਕਰ ਰਹੇ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਕਾਂਗਰਸ ਦੇ ਲਈ, ਉਹਨਾਂ ਨੂੰ ਹੁਣ ਕਹਿ ਸਕਦੇ ਹਾਂ ਵੀ ਇਸ ਮੂਵਮੈਂਟ ਦੇ ਉੱਤੇ ਸਰਗਰਮ ਕਰਨ ਦੀ ਮੁੜ ਦੁਬਾਰਾ ਜ਼ਰੂਰਤ ਆ। ਇਸ ਮੌਕੇ ਦਾ ਫਾਇਦਾ ਚੱਕ ਕੇ ਜਦੋਂ ਭਾਰਤੀ ਸਰਕਾਰ ਤੇ ਇਹਨਾਂ ਦੇ ਆਰਗੇਨਾਈਜ਼ਡ ਕ੍ਰਾਈਮ ਗਰੁੱਪਸ ਐਕਸਪੋਜ਼ ਹੋਏ ਆ ਵੀ ਉਹਨਾਂ ਦੇ ਬਾਰੇ ਜਿਹੜਾ ਉਹ ਹੋਰ ਦੱਸ ਕੇ ਤੇ ਇਸ ਨੂੰ ਜਲਦ ਤੋਂ ਜਲਦ ਜਿਹੜਾ ਉਹ ਪਾਸ ਕਰਵਾਇਆ ਜਾ ਸਕੇ। ਨਹੀਂ ਤਾਂ ਆਪਾਂ ਨੂੰ ਪਤਾ ਆ ਵੀ ਉੱਥੇ ਜਿਹੜੇ ਐਚਏਐਫ ਕੋਨਾ ਤੇ ਹੋਰ ਜਿਹੜੇ ਲੋਕ ਆ ਹਿੰਦੂ ਫੋਬੀਆ ਵਾਲੇ ਜਿਹੜੇ ਬਿੱਲ ਆ ਉਹ ਕਿਤੇ ਪਹਿਲੋਂ ਨਾ ਪਾਸ ਕਰਾ ਕੇ ਜਿਹੜੇ ਉਹ ਗਾਂਹ ਲੰਘ ਜਾਣ। ਸੋ ਉਹਨਾਂ ਦੀ ਬਹੁਤ ਜ਼ਿਆਦਾ ਪੋਲੀਟੀਕਲੀ ਜਿਹੜੀ ਅਸਟਿਊਟਨੈਸ ਆਪਾਂ ਜਿਹੜੀ ਉਹ ਦੇਖ ਰਹੇ ਹਾਂ ਤੇ ਆਪਾਂ ਨੂੰ ਵੀ ਜਿਹੜਾ ਉਹ ਉਸ ਤਰੀਕੇ ਦੇ ਨਾਲ ਆਪਣੀ ਰਣਨੀਤੀ ਕੂਟਨੀਤੀ ਸਿਆਸੀ ਤੌਰ ਦੇ ਉੱਤੇ ਜਿਹੜੀ ਉਹ ਵਧਾਉਣ ਦੀ ਤੇ ਬਣਾਉਣ ਦੀ ਜਿਹੜੀ ਉਹ ਜ਼ਰੂਰਤ ਹੈ। ਇੱਕ ਜ਼ਰੂਰ ਆਪਾਂ ਪੰਜਾਬੀ ਰੇਡੀਓ ਯੂਐਸਏ ਵੱਲੋਂ ਜਿੰਨੇ ਵੀ ਪੰਜਾਬੀ ਆ ਉਹਨਾਂ ਨੂੰ ਬੇਨਤੀ ਕਰਾਂਗੇ, ਕੈਲੀਫੋਰਨੀਆ ਦਾ ਗਵਰਨਰ ਗੈਬਨ ਨਿਊਸਮ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ। ਇਹ ਉਹੀ ਗਵਰਨਰ ਆ ਜਿਨ ਅਸੈਂਬਲੀ ਦੇ ਵਿੱਚ ਜਨੈਨੀਮਸਲੀ, ਸਟੇਟ ਦੇ ਵਿੱਚ ਜਨੈਨੀਮਸਲੀ ਪਾਸ ਹੋਇਆ ਟਰਾਂਸਨੈਸ਼ਨਲ ਬਿੱਲ ਵੀਟੋ ਕਰਤਾ ਸੀ। ਸੋਚ ਕੇ ਜਿਹੜੀ ਆ ਡੋਨੇਸ਼ਨ ਕਰਿਓ ਇਦਾਂ ਦੇ ਪੋਲੀਟੀਸ਼ੀਅਨ ਨੂੰ ਜਿਨ ਤੁਹਾਡੇ ਮੂੰਹ ਦੇ ਉੱਤੇ ਜਿਹੜੀ ਸ਼ਰੇਆਮ ਚਪੇੜ ਮਾਰੀ ਸੀ ਤੇ ਉਹਦਾ ਜਿਹੜਾ ਜਲੂਸ ਆ ਅੱਜ ਤੁਹਾਡੇ ਸਾਹਮਣੇ ਜਿਹੜਾ ਤੁਸੀਂ ਦੇਖ ਸਕਦੇ ਹੋ ਜੀ। ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਜੇ ਫੀਫਾ ਦੇ ਵਰਲਡ ਕੱਪ ਤੇ ਗੇਮ ਦੀ ਗੱਲ ਕਰਦੇ ਜਾਈਏ, ਕੱਲ ਜਿਹੜਾ ਸ਼ਾਮ ਨੂੰ ਗੇਮ ਖੇਡੀ ਗਈ ਸੀ ਬੈਲਜੀਅਮ ਤੇ ਯੂਐਸਏ ਦੇ ਵਿੱਚ, ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਸੀਗੇ ਉਦੋਂ ਬੈਲਜੀਅਮ ਵਾਲੇ ਲੀਡ ਕਰ ਰਹੇ ਸੀਗੇ। ਇਵੈਂਚੁਅਲੀ ਬੈਲਜੀਅਮ 4-1 ਦੇ ਨਾਲ ਜਿਹੜਾ ਉਹ ਜਿੱਤ ਗਿਆ ਤੇ ਜਿਹੜਾ ਯੂਐਸਏ ਆ, ਤਿੰਨੇ ਹੀ ਜਿਹੜੇ ਹੋਸਟ ਨੇਸ਼ਨ ਆ ਉਹ ਇਸ ਟਾਈਮ ਨੌਕਆਊਟ ਸਟੇਜ ਤੋਂ ਜਿਹੜੇ ਉਹ ਬਾਹਰ ਹੋ ਚੁੱਕੇ ਆ। ਕੈਨੇਡਾ ਮੋਰੋਕੋ ਤੋਂ ਜਿਹੜਾ ਉਹ ਹਾਰ ਗਿਆ ਸੀ, ਮੈਕਸੀਕੋ ਇੰਗਲੈਂਡ ਤੋਂ, ਤੇ ਯੂਐਸਏ ਬੈਲਜੀਅਮ ਦੇ ਹੱਥੋਂ ਉਹਨਾਂ ਨੂੰ ਕੱਲ ਜਿਹੜੀ ਉਹ ਸ਼ਿਕਸਤ ਜਿਹੜੀ ਉਹ ਮਿਲੀ ਆ। ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਵਿੱਚ ਦਖਲਅੰਦਾਜ਼ੀ ਕਰਕੇ ਉਹ ਬੰਦੇ ਦਾ ਰੈੱਡ ਕਾਰਡ ਵਾਲੀ ਸਸਪੈਂਸ਼ਨ ਹਟਵਾ ਤਾਂ ਜਿਹੜੀ ਉਹ ਦਿੱਤੀ, ਪਰ ਬੈਲਜੀਅਮ ਵਾਲੇ ਉਨੇ ਹੀ ਜ਼ਿਆਦਾ ਮਿਲਦਾ ਉਹਨਾਂ ਨੂੰ ਗੁੱਸਾ ਚੜਿਆ ਵੀ ਇੱਦਾਂ ਕਿੱਦਾਂ ਬੰਦਾ ਤੁਸੀਂ ਸਸਪੈਂਡ ਕੀਤਾ ਜਿਹੜਾ ਲੈਣ ਦਾ, ਅਸੀਂ ਹੋਰ ਜ਼ਿਆਦਾ ਤਗੜਾ ਖੇਡਾਂਗੇ। ਤੇ ਉਹਨਾਂ ਨੇ 4-1 ਦੇ ਨਾਲ ਜਿਹੜਾ ਉਹ ਹਰਾ ਦਿੱਤਾ। ਉਹ ਤਾਂ ਟਰੰਪ ਹੁਣੀ ਆਪ ਕਹਿੰਦੇ ਆ, ਉਹ ਪਾਰਟੀ ਵਾਲੇ ਵੀ ਸਾਰੇ ਕਹਿੰਦੇ ਆ ਵੀ ਸਿਆਸਤ ਦਾ ਕੋਈ ਸਪੋਰਟਸ ਦੇ ਵਿੱਚ ਕੰਮ ਨਹੀਂ ਹੋਣਾ ਚਾਹੀਦਾ। ਪਰ ਓਬਵੀਅਸਲੀ ਯੂਐਸ ਦੇ ਪ੍ਰੈਜ਼ੀਡੈਂਟ ਦੀ ਪੋਲੀਟੀਕਲ ਪਾਵਰ ਬਹੁਤ ਆ। ਫੀਫਾ ਵਾਲਾ ਵੀ ਜਿਹੜਾ ਉਹ ਮਿੱਤਰ ਬਹੁਤ ਆ। ਪੀਸ ਮੈਡਲ ਆਪ ਹੀ ਆਪਣੇ ਗਲ 'ਚ ਜਿਹੜਾ ਉਦੋਂ ਇਹਨਾਂ ਨੇ ਫੀਫਾ ਦਾ ਜਿਹੜਾ ਉਹ ਪਾਇਆ ਸੀ, ਉਹ ਆਪਾਂ ਨੂੰ ਪਤਾ ਹੀ ਆ ਕੀ ਕੁਛ ਜਿਹੜਾ ਉਹ ਹੋਇਆ। ਪਰ ਕੱਲ ਬੈਲਜੀਅਮ ਦੇ ਹੱਥੋਂ 4-1 ਦੇ ਨਾਲ ਯੂਐਸਏ ਨੂੰ ਹਾਰ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਹੈਗਾ ਆ। ਤੇ ਇਸ ਮੌਕੇ ਜਿਹੜਾ ਮੈਚ ਆ ਉਹ ਚੱਲ ਰਿਹਾ ਈਜਿਪਟ ਤੇ ਅਰਜਨਟੀਨਾ ਦੇ ਦਰਮਿਆਨ। ਈਜਿਪਟ ਹਾਫ ਟਾਈਮ ਤੱਕ 1-0 ਦੇ ਨਾਲ ਅਰਜਨਟੀਨਾ ਤੋਂ ਲੀਡ ਕਰ ਰਿਹਾ ਹੈ। ਈਜਿਪਟ ਦੇ ਜਿਹੜੇ ਯਾਸਿਰ ਇਬਰਾਹਿਮ ਆ ਉਸਨੇ 15ਵੇਂ ਮਿੰਟ ਦੇ ਵਿੱਚ ਗੋਲ ਕਰਕੇ ਈਜਿਪਟ ਆ ਉਸ ਨੂੰ ਅੱਗੇ ਜਿਹੜਾ ਉਹ ਵਧਾ ਦਿੱਤਾ। ਸੋ ਹਾਫ ਟਾਈਮ ਤੱਕ ਜਿਹੜੇ ਰਾਊਂਡ ਆਫ 16 ਦੇ ਜਿਹੜੇ ਨੌਕਆਊਟ ਸਟੇਜ 'ਚ ਅਰਜਨਟੀਨਾ ਇਜਿਪਟ ਦੇ ਮੁਕਾਬਲੇ 'ਚ ਈਜਿਪਟ 1-0 ਨਾਲ ਲੀਡ ਕਰ ਰਿਹਾ ਆ। ਤੇ ਅੱਜ ਦਾ ਜਿਹੜਾ ਇੱਕ ਹੋਰ ਮੁਕਾਬਲਾ ਆ ਜੋ ਲਾਸਟ ਰਾਊਂਡ ਆਫ 16 ਦਾ ਗੇਮ ਹੋਣਾ ਸਵਿਟਜ਼ਰਲੈਂਡ ਕੋਲੰਬੀਆ ਦੇ ਦਰਮਿਆਨ ਜਿਹੜਾ ਉਹ ਦੁਪਹਿਰ 1 ਵਜੇ ਖੇਡਿਆ ਜਾਵੇਗਾ। ਸੋ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕੁਲਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨਿੱਕੀ ਜਾਈ ਸਤਿ ਸਤਿ ਸ੍ਰੀ ਸ੍ਰੀ ਅਕਾਲ। ਜਿੰਨੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।